ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 23 ਅਗਸਤ ਦਿਨ ਮੰਗਲਵਾਰ ਤੇ ਸਾਡੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਇਸ ਦੇ ਨਾਲ ਸੁਰਜੀਤ ਸਿੰਘ ਅਤੇ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਮੁੱਖ ਮੰਤਰੀ ਹੁਣਾਂ ਦੇ ਨਾਨਕੇ ਪਿੰਡ ਦੇ ਵਿੱਚ ਅਕਾਲੀਆਂ ਦੇ ਲਈ ਅਕਾਲੀਆਂ ਨੇ ਹੀ ਲਏ ਆਪ ਜਿੰਦਾਬਾਦ ਦੇ ਨਾਰੇ। ਇਹਨਾਂ ਦਾ ਜਿਹੜਾ ਨਾਨਕਾ ਪਿੰਡ ਹੈ ਉਹਦਾ ਨਾਂ ਹੈ ਤੱਪਾ ਖੇੜਾ ਜੀ। ਤੇ ਕਦੇ ਮਸ਼ਹੂਰ ਹੋਇਆ ਸੀ ਇੱਕ ਨਾਰਾ, ਨਾਲ ਹੀ ਪਿੰਡ ਹੈ ਪਰ ਕੰਦੂ ਖੇੜਾ ਕਰੂ ਨਬੇੜਾ। ਤੇ ਅੱਜ ਉੱਥੇ ਗੱਲ ਬਣਾ ਲਈ ਸਾਰਿਆਂ ਨੇ, ਕਹਿੰਦੇ ਕਿ ਤੱਪਾ ਖੇੜਾ ਬਖੇੜਾ ਪਿਆ ਬਥੇਰਾ। ਇਹ ਬਖੇੜਾ ਇੱਥੇ ਬਹੁਤ ਜ਼ਿਆਦਾ ਪਿਆ। ਇੱਥੇ ਨਾਨਕੇ ਹਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ। ਤੱਪਾ ਖੇੜਾ ਹੋਇਆ, ਦਿਉਨ ਖੇੜਾ ਹੋਇਆ, ਅਬਲ ਖਰਾਣਾ ਹੋਇਆ, ਨੇੜੇ ਨੇੜੇ ਪਿੰਡ ਨੇ ਤੇ ਉਹ ਸਾਰੀਆਂ ਰਿਸ਼ਤੇਦਾਰੀਆਂ ਇਹਨਾਂ ਦੀਆਂ ਇਹਨਾਂ ਪਿੰਡਾਂ ਦੇ ਵਿੱਚ ਹੀ ਨੇ। ਇੱਥੇ ਅੱਜ ਜਦੋਂ ਆਏ ਸੰਗਤ ਦਰਸ਼ਨ ਦੇ ਵਿੱਚ, ਮੁੱਖ ਮੰਤਰੀ ਸੰਗਤ ਦਰਸ਼ਨ ਕਰਨ, ਨਾਲ ਦੀ ਨਾਲ ਹੀ ਰੌਲਾ ਪੈ ਗਿਆ ਜੀ। ਦੋ ਧੜੇ ਸਨ, ਦੋ ਧੜੇ ਆਪਸ ਦੇ ਵਿੱਚ, ਜਿਹੜੇ ਲੋੜਵੰਦ ਗਰੀਬਾਂ ਲਈ ਜਿਹੜੇ ਮਕਾਨ ਆਉਂਦੇ, ਇਹਨਾਂ ਨੂੰ ਲੈ ਕੇ ਆਪਸ ਦੇ ਵਿੱਚ ਮੁੱਖ ਮੰਤਰੀ ਦੇ ਸਾਹਮਣੇ ਖਹਿਪੜ ਪਏ। ਮੁੱਖ ਮੰਤਰੀ ਨੇ ਟਕੋਰਾ ਕਰਕੇ, ਚੋਟਾ ਕਰਕੇ ਇੱਕ ਵਾਰੀ ਤੇ ਠੰਡੇ ਜੇ ਪਾ ਦਿੱਤੇ, ਪਰ ਦੋਵੇਂ ਧੜੇ ਇੱਕ ਦੂਜੇ ਨੂੰ ਕੈਰੀ ਅੱਖ ਦੇ ਨਾਲ ਵੇਂਦੇ ਰਹੇ। ਗੱਲ ਦੇ ਵਿੱਚ ਫਿਰ ਦਖਲਅੰਦਾਜ਼ੀ ਸ਼ੁਰੂ ਹੋ ਗਈ। ਇੱਕ ਧੜੇ ਨੂੰ ਜਦੋਂ ਜਾਪਿਆ ਕਿ ਸਾਨੂੰ ਹੁਣ ਅਣਗੌਲਿਆ ਜਿਹਾ ਕਰਦੇ ਪਏ ਆ, ਉਹਨਾਂ ਧੜਿਆਂ ਦੇ ਜਿਹੜੇ, ਉਸ ਧੜੇ ਦੇ ਜਿਹੜੇ ਮੋਹਰੀ ਸਨ ਦੋ ਚਾਰ, ਉੱਠ ਕੇ ਬਾਹਰ ਆ ਗਏ। ਮਗਰੀ ਜਿਹੜੇ ਹੋਰ ਦਲਿਤ ਉਹਨਾਂ ਦੇ ਸਪੋਰਟਰ ਸਨ ਉਹ ਵੀ ਬਾਹਰ ਆ ਗਏ। ਜਦੋਂ ਪੁਲਿਸ ਵਾਲਿਆਂ ਨੇ ਵੇਖਿਆ ਕਿ ਤਾਂ ਮੇਲਾ ਹੀ ਸਾਰਾ ਲੁੱਟਿਆ ਚੱਲਿਆ, ਉਹਨਾਂ ਨੇ ਅੱਧਿਆਂ ਕੁ ਨੂੰ ਜਬਰੀ ਰੋਕ ਲਿਆ, ਅੱਧੇ ਕੁ ਫਿਰ ਵੀ ਬਾਹਰ ਆ ਗਏ। ਬਾਹਰ ਆ ਪ੍ਰਕਾਸ਼ ਸਿੰਘ ਬਾਦਲ ਦਾ ਜਦੋਂ ਕਾਫਲਾ ਨਿਕਲਿਆ, ਨਾਲ ਦੀ ਨਾਲ ਉਹਨਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ, ਆਮ ਆਦਮੀ ਪਾਰਟੀ ਜ਼ਿੰਦਾਬਾਦ, ਭਗਵੰਤ ਮਾਨ ਜ਼ਿੰਦਾਬਾਦ। ਲੋਕ ਉੱਥੇ ਦੰਗ ਰਹਿ ਗਏ ਕਿ ਅਕਾਲੀਆਂ ਨੂੰ ਕੀ ਭੂੰਡ ਲੜ ਗਿਆ ਬਈ, ਇਹ ਕਿਹੜੇ ਸਟੇਸ਼ਨ ਫੜ ਬੈਠੇ ਆ, ਇਹ ਤੇ ਭਗਵੰਤ ਮਾਨ ਜ਼ਿੰਦਾਬਾਦ, ਭਗਵੰਤ ਮਾਨ ਜ਼ਿੰਦਾਬਾਦ ਹੋ ਗਈ ਆ। ਖੈਰ ਉਦੋਂ ਪੱਤਰਕਾਰ ਉੱਥੇ ਕੋਈ ਬਹੁਤੇ ਨਹੀਂ ਸਨ, ਦੋ ਚਾਰ ਸੱਜਣ ਸਨ ਪੱਤਰਕਾਰ, ਉਹਨਾਂ ਨੇ ਆਪਣੀ ਕਵਰੇਜ ਕੀਤੀ, ਉਹਨਾਂ ਨੇ ਆਪਣੇ ਬੜੇ ਠੋਕਵੇਂ ਬਿਆਨ ਦਿੱਤੇ। ਉਹਨਾਂ ਨੇ ਕਿਹਾ ਕਿ ਜਿਹੜਾ ਸਰਪੰਚ ਆ, ਜਿਹੜਾ ਇੱਥੋਂ ਦਾ ਆਗੂ ਲਾਇਆ, ਇੰਚਾਰਜ ਇਹਨਾਂ ਨੇ ਇਸ ਪਿੰਡ ਦਾ, ਇਹਨਾਂ ਦੋਵਾਂ ਨੇ ਸੂਚੀ ਜਿਹੜੀ ਸੀ ਉਹਦੇ 'ਚ ਰੱਦੋ ਬਦਲ ਕਰ ਦਿੱਤਾ, ਸ਼ਾਰਟ ਕਰ ਦਿੱਤੀ ਇੱਕ ਤੇ ਜਿਹੜੇ ਲੋੜਵੰਦ ਸੀ ਉਹਨਾਂ ਨੂੰ ਬਾਹਰ ਕਰਕੇ ਸਰਪੰਚ ਨੇ ਆਪਦੇ 4-5 ਭਤੀਜੇ ਉਹ ਵੀ ਰਾਤੋਂ ਰਾਤ ਦਲਿਤ ਬਣਾ ਲਏ, ਤੇ ਹੋਰ ਜਿਹੜੇ ਇੱਧਰ ਉੱਧਰ ਇਕੱਠੇ ਕਰਕੇ 35 ਜ਼ਿਮੀਂਦਾਰ ਸੀਗੇ ਜਿਹੜੇ, ਉਹ ਇੱਧਰ ਸੂਚੀ ਦੇ ਵਿੱਚ ਧੱਕ ਦਿੱਤੇ, ਤੇ ਜਿਹੜੇ ਲੋੜਵੰਦ ਸੀ ਬਾਹਰ ਕਰ ਦਿੱਤੇ ਗਏ। ਇਸ ਕਰਕੇ ਉੱਥੇ ਬਹੁਤ ਵੱਡਾ ਰੌਲਾ ਪਿਆ। ਪਰ ਇੱਥੇ ਜੇ ਦੇਖੀਏ, ਲੰਬੀ ਦੇ ਵਿੱਚ ਇਸ ਤਰ੍ਹਾਂ ਅੱਗੇ ਵੇਖਿਆ ਨਹੀਂ ਸੀ ਗਿਆ ਕਿ ਕੋਈ ਮੁੱਖ ਮੰਤਰੀ ਦੇ ਕਾਫਲੇ ਦੇ ਕੋਲ ਖੜ ਕੇ ਜਾਂ ਭਰੀ ਪੰਚਾਇਤ ਦੇ ਵਿੱਚ ਇਸ ਤਰ੍ਹਾਂ ਬਾਗੀ ਨਾਅਰੇ ਲਾਉਣੇ ਸ਼ੁਰੂ ਕਰ ਦੇਵੇ। ਇਹ ਹੁਣ ਜੇ ਮਾਹੌਲ ਬਣਿਆ, ਇਹ ਥੋੜਾ ਜਿਹਾ ਲੰਬੀ ਵਾਲਿਆਂ ਨੂੰ ਹੁਣ ਦ੍ਰਿਸ਼ ਹੈ ਜਿਹੜਾ ਉਹ ਸਮਝ ਦੇ ਵਿੱਚ ਪੈ ਗਿਆ ਹੈ ਕਿ ਅਸਲ ਦੇ ਵਿੱਚ ਜਿਹੜੇ ਸਰਪੰਚ ਆ ਇੱਥੇ ਦੇ, ਜਾਂ ਜਿਹੜੇ ਹੋਰ ਮੋਹਤਬਾਰ ਆ, ਉਹ ਕਿਸ ਤਰੀਕੇ ਦਾ ਕੰਮ ਕਰਦੇ ਆ। ਇੱਥੇ ਲੰਬੀ ਦੇ ਵਿੱਚ ਅੱਜ ਮੁੱਖ ਮੰਤਰੀ ਨੇ ਸਪੈਸ਼ਲੀ ਇੱਕ ਗੱਲ ਕਹੀ, ਉਹਨੇ ਕਿਹਾ ਕਿ ਤੁਸੀਂ ਕਾਂਗਰਸੀਆਂ ਦਾ, ਗੈਰ ਅਕਾਲੀਆਂ ਦਾ ਕੰਮ ਕਿਉਂ ਨਹੀਂ ਕਰਦੇ? ਤੁਹਾਡੀਆਂ ਇੰਨੀਆਂ ਸ਼ਿਕਾਇਤਾਂ ਆਉਂਦੀਆਂ, ਤੁਸੀਂ ਉਹਨਾਂ ਦਾ ਪਹਿਲ ਦੇ ਆਧਾਰ ਤੇ ਕੰਮ ਕਰੋ, ਤੁਸੀਂ ਉਹਨਾਂ ਦੇ ਕੰਮ ਕਿਉਂ ਰੋਕਦੇ ਹੋ? ਇੱਕ ਪਿੰਡ ਦੇ ਵਿੱਚ ਤੇ ਉਹਨਾਂ ਨੇ ਇੱਥੋਂ ਤੱਕ ਆਖ ਦਿੱਤਾ, ਉਹਨਾਂ ਨੇ ਕਿਹਾ ਕਿ ਜਿੰਨਾ ਪੈਸਾ ਤੁਹਾਡੇ ਪਿੰਡ ਮੈਂ ਸੁੱਟਿਆ, ਜੇ ਤੁਹਾਡੇ ਪਿੰਡ ਚੋਂ ਕੋਈ ਇੱਕ ਬੰਦਾ ਗਿਣ ਕੇ ਵੀ ਦੱਸ ਦੇ, ਮੈਨੂੰ ਲੱਖ ਰੁਪਈਆ ਇਨਾਮ ਦੇਊਂਗਾ। ਕਿਸੇ ਨੇ ਗਿਣ ਕੇ ਨਹੀਂ ਦੱਸਿਆ। ਉਹਨਾਂ ਨੇ ਕਿਹਾ ਕਿ ਸਾਰਾ ਖਜ਼ਾਨਾ ਸੀ ਤੁਹਾਡੇ ਪਿੰਡ ਰੋੜ ਦਿੱਤਾ, ਪਰ ਤੁਹਾਡੀ ਧੜੇਬੰਦੀ ਹੈ ਜਿਹੜੀ, ਉਹਨੇ ਕੱਖ ਵੀ ਨਹੀਂ ਹੋਣ ਦਿੱਤਾ ਪਿੰਡ ਦਾ। ਉਹ ਇਹ ਹਕੀਕਤ ਆ ਕਿ ਇੱਥੇ ਜਿਹੜਾ ਸਰਪੰਚ ਬਣ ਜਾਂਦਾ ਹੈ, ਉਹ ਫਿਰ ਸਰਪੰਚ ਨਹੀਂ ਸੂਬੇਦਾਰ ਬਣ ਜਾਂਦਾ ਹੈ। ਉਹਦੀ ਕੁਕੜੀ ਨੂੰ ਕਿਸੇ ਨੇ ਪੁਰਾਣੇ ਸਮੇਂ ਕੋਈ ਰੋੜੀ ਵੀ ਮਾਰੀ ਹੁੰਦੀ ਹੈ, ਉਹਦਾ ਵੀ ਬਦਲਾ ਲੈ ਲੈਂਦਾ, ਉਹ ਦੂਜੇ ਦੇ ਕੰਮ ਰੋਕ ਦਿੰਦਾ ਹੈ। ਇਹੋ ਹੀ ਕੁਝ ਮਾਹੌਲ ਹੈ ਹਰੇਕ ਪਿੰਡ ਦੇ ਵਿੱਚ ਆ। ਕੱਲਾ ਉੱਥੇ ਨਹੀਂ,
ਅੱਜ ਮਾਹੂਆਣੇ ਦੇ ਵਿੱਚ ਸਾਡੇ 2 ਪੱਤਰਕਾਰ ਵੀ ਛਿੱਤਰੋ ਛਿੱਤਰੀ ਤਕਰੀਬਨ ਹੋ ਹੀ ਚੱਲੇ ਸਨ, ਬਸ ਮਸਾਂ ਹੀ ਬਚਿਆ ਕਾਲਰ ਕੂਲਰ ਫੜਨ ਤੱਕ ਚਲੇ ਗਏ ਸਨ। ਜੀ ਉਹ ਸਵਾਲ ਪੁੱਛਣ ਤੋਂ ਹੀ ਲੜ ਪਏ, ਮੁੱਖ ਮੰਤਰੀ ਨੂੰ ਸਵਾਲ ਪੁੱਛਦਿਆਂ ਹੀ ਜਿਹੜਾ ਉਹਨਾਂ ਦਾ ਕੰਮ ਚੱਲ ਪਿਆ। ਸੋ ਕੰਮ ਹਰੇਕ ਪਾਸੇ ਤੱਤਾ ਹੈ ਜੀ, ਲੰਬੀ ਦੇ ਵਿੱਚ ਤੇ ਖਾਸ ਤੌਰ ਤੇ। ਜੀ 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 ਇਹਨਾਂ ਦੇ ਨਾਲ ਇੰਦਰਾ ਗਾਂਧੀ ਵਾਲੀ ਤਾਂ ਨਹੀਂ ਹੋ ਜਾਊਗੀ? ਹਾਂ ਦੇਖੋ, ਇਹ ਤੇ ਹੁਣ ਸਮਾਂ ਦੱਸੇਗਾ ਜੀ ਕੀ ਹੁੰਦੀ ਆ, ਪਰ ਹਾਲ ਦੀ ਘੜੀ ਲੰਬੀ ਦੇ ਵਿੱਚ ਕੋਈ ਐਡੀ ਵੱਡੀ ਸਮੱਸਿਆ ਤੇ ਨਹੀਂ ਹੈ। ਅਕਾਲੀ ਦਲ ਨੂੰ ਕੋਈ ਬਹੁਤੀ ਚਿੰਤਾ ਦੀ ਉਹ ਗੱਲ ਤੇ ਨਹੀਂ ਹੈ, ਪਰ ਅੱਗੇ ਜੇ ਆਪਾਂ ਦੇਖੀਏ ਇੱਥੋਂ ਕੋਈ ਚਿਹਰੇ ਜਿਹੜੇ ਇਹ ਚਿਹਰੇ ਨਹੀਂ, ਜਿਹੜੇ ਆਮ ਚਿਹਰੇ ਨਹੀਂ ਮੈਂ ਕਹਿ ਰਿਹਾ, ਜੇ ਕਾਂਗਰਸ ਵੱਲੋਂ ਕੋਈ ਵੱਡਾ ਚਿਹਰਾ ਜਿਵੇਂ ਮਨਪ੍ਰੀਤ ਬਾਦਲ ਹੈ, ਇਹਨਾਂ ਦਾ ਆਪਣਾ ਭਤੀਜਾ, ਤੇ ਉਧਰੋਂ ਆਮ ਆਦਮੀ ਪਾਰਟੀ ਵੱਲੋਂ ਕੋਈ ਬਹੁਤ ਵੱਡਾ ਚਿਹਰਾ ਜਿਹੜਾ ਕਿ ਮੁੱਖ ਮੰਤਰੀ ਦਾ ਵੀ ਚਿਹਰਾ ਹੋਵੇ, ਉਹ ਇੱਥੇ ਮੈਦਾਨ 'ਚ ਉਤਰ ਜਾਵੇ ਤੇ ਇੱਕ ਤੁਸੀਂ ਬਹੁਤ ਵੱਖਰੇ ਤਰ੍ਹਾਂ ਦੀ ਟੱਕਰ ਦੇਖੋਗੇ। ਉਂਝ ਨਹੀਂ ਵੈਸੇ। ਜੀ ਜੀ ਅਗਲੀ ਜੇ ਆਪਾਂ ਗੱਲ ਕਰੀਏ ਵੀ ਚੰਡੀਗੜ੍ਹ ਦਾ ਮੁੱਦਾ ਫੇਰ ਭਖਿਆ, ਘੁਬਾਇਆ ਹੋਣਾ ਦੇ ਸਵਾਲ ਤੋਂ ਬਾਅਦ ਹੁਣ ਕੈਪਟਨ ਹੋਣਾ ਦਾ ਬਿਆਨ ਵੀ ਛੱਡੋ ਚੰਡੀਗੜ੍ਹ ਨੂੰ, ਵਿਕਾਸ ਦੀ ਕਰੋ ਗੱਲ। ਇਹ ਕਿਹੜਾ ਵਿਕਾਸ ਹੈ ਜੀ ਜਿਹੜਾ ਆਪਣੇ ਹਾਕੀ ਮਾਰ ਕੇ ਕੀਤਾ ਜਾਵੇ, ਆਪਣੇ ਹਾਕੀ ਛੱਡ ਕੇ ਕੀਤਾ ਜਾਵੇ? ਇਹੋ ਜਿਹਾ ਵਿਕਾਸ ਤੇ ਵਿਨਾਸ਼ ਹੋਏਗਾ, ਵਿਕਾਸ ਨਹੀਂ ਹੋਏਗਾ। ਤੇ ਜੇ ਕੈਪਟਨ ਸਾਹਿਬ ਨੂੰ ਬੰਦਾ ਪੁੱਛੇ, ਜੇ ਦੇਖੋ ਚੰਡੀਗੜ੍ਹ ਛੱਡਣਾ ਹੀ ਹੈ ਤੇ ਫਿਰ ਤੁਸੀਂ ਘੁਬਾਏ ਦਾ ਜਿਹੜਾ ਸਵਾਲ ਆ ਚੰਡੀਗੜ੍ਹ ਦੇ ਮੁੱਦੇ ਤੇ, ਰਾਜਧਾਨੀ ਬਦਲਵੀਂ ਰਾਜਧਾਨੀ ਦੇ ਮੁੱਦੇ ਤੇ ਜਿਹੜਾ ਸਵਾਲ ਆ, ਉਹ 440 ਦਿਨਾਂ ਦੇ ਬਾਅਦ ਕਾਹਤੋਂ ਕੱਢੀ ਫਿਰਦੇ ਹੋ? 440 ਦਿਨ ਤਾਂ ਤੁਹਾਨੂੰ ਚੇਤਾ ਨਹੀਂ ਆਇਆ, ਅੱਜ 440ਵੇਂ ਦਿਨ ਤੁਸੀਂ ਉਹ ਹੁਣ 420 ਵਾਟ ਦਾ ਜਿਹੜਾ ਉਹ ਕਰੰਟ ਮਾਰੀ ਜਾਂਦੇ ਹੋ। ਸੋ ਇਹਨਾਂ ਨੂੰ ਵੀ ਪੁੱਛਣਾ ਚਾਹੀਦਾ ਹੈ ਕਿ ਜੇ ਤੁਹਾਡੇ ਏਜੰਡੇ ਤੇ ਚੰਡੀਗੜ੍ਹ ਨਹੀਂ ਹੈ ਤੇ ਫਿਰ ਚੰਡੀਗੜ੍ਹ ਦੇ ਮੁੱਦੇ ਤੇ ਰਾਜਨੀਤੀ ਤੁਸੀਂ ਕਿਉਂ ਕਰ ਰਹੇ ਹੋ? ਅਕਾਲੀ ਕਰੀ ਜਾਣ, ਭਾਜਪਾ ਵਾਲੇ ਕਰੀ ਜਾਣ, ਜੋ ਕਰਦੇ ਆ ਆਮ ਆਦਮੀ ਪਾਰਟੀ ਵਾਲੇ ਕਰੀ ਜਾਣ, ਤੁਸੀਂ ਫਿਰ ਚੰਡੀਗੜ੍ਹ ਵਾਲਾ ਮੁੱਦਾ ਛੱਡ ਕੇ ਵਿਕਾਸ ਕਰ ਲਓ। ਵਿਕਾਸ ਜੇ ਕਰਨਾ ਹੈ ਤਾਂ ਕਰੋ, ਜਮ ਕਰੋ, ਪਰ ਜਿਹੜੀ ਰਾਜਨੀਤੀ ਹੈ ਤੁਸੀਂ ਇੱਕ ਪਾਸੇ ਉਹਨੂੰ ਮੁੱਦਿਆਂ ਦੇ ਉੱਤੇ ਕਰ ਵੀ ਰਹੇ ਹੋ ਤੇ ਮੁੜ ਕੇ ਕਹਿ ਰਹੇ ਹੋ ਕਿ ਉਹ ਮੁੱਦਾ ਕੋਈ ਅਹਿਮੀਅਤ ਹੀ ਨਹੀਂ ਰੱਖਦਾ, ਨੇ ਪੰਜਾਬ ਨੂੰ ਤਬਾਹ ਕੀਤਾ, ਆਪਾਂ ਵਿਕਾਸ ਕਰੀਏ। ਸੋ ਕੈਪਟਨ ਅਮਰਿੰਦਰ ਸਿੰਘ ਕਦੇ ਕਦੇ ਨਾ ਬੜੀਆਂ ਅਣਹੋਈਆਂ ਜਿਹੀਆਂ ਗੱਲਾਂ ਕਰ ਦਿੰਦਾ ਹੈ। ਬਾਕੀ ਚੰਡੀਗੜ੍ਹ ਦਾ ਮੁੱਦਾ ਇਸ ਕਰਕੇ ਮਗਿਆ ਕਿਉਂਕਿ ਕੈਪਟਨ ਦੀ ਕਾਂਗਰਸ ਨੇ ਹੀ ਉਸ ਨੂੰ ਮਗਾਇਆ। ਸੁਨੀਲ ਜਾਖੜ ਸਾਹਿਬ ਨੇ ਸਵਾਲ ਜਿਹੜਾ ਸੀਗਾ ਘੁਬਾਇਆ ਸਾਹਿਬ ਦਾ ਉਹ ਕੱਢਿਆ। ਘੁਬਾਇਆ ਸਾਹਿਬ ਪਹਿਲਾਂ ਤੇ ਅੱਜ ਦੱਸਦੇ ਆ ਕਿ ਇਨਕਾਰ ਕਰ ਰਹੇ ਸਨ, ਪਰ ਹੁਣ ਉਹ ਘੁਬਾਇਆ ਸਾਹਿਬ ਦੀ ਤੱਕ ਤੋਂ ਬਾਈਟ ਨਹੀਂ ਵੇਖਣ ਨੂੰ ਮਿਲੀ। ਦੱਸਦੇ ਆ ਕਿ ਹੁਣ ਕਾਂਗਰਸੀ ਜਿਹੜੇ ਸੀਗੇ ਉਹ ਸਾਰਾ ਨੰਬਰ ਵੀ ਲੈ ਆਇਆ ਸਵਾਲ ਦਾ ਕਿ 6282 ਨੰਬਰ ਸਵਾਲ ਆ, ਇੰਨੀ ਤਰੀਕ ਨੂੰ ਪੁੱਛਿਆ ਗਿਆ। ਫਿਰ ਇਹ ਦੂਜੇ ਪਾਸੇ ਆ ਗਏ ਅਕਾਲੀ ਕਿ ਨਹੀਂ ਜੀ ਉਹ ਤੇ ਸਪਲੀਮੈਂਟਰੀ ਸੀਗਾ, ਪਰ ਇਹਨਾਂ ਦਾ ਕਹਿਣਾ ਹੈ ਕਿ ਉਹ ਸਪਲੀਮੈਂਟਰੀ ਵੀ ਨਹੀਂ ਸੀ, ਉਹ ਇਹਨੇ ਸਵਾਲ ਲਾ ਕੇ ਪੁੱਛਿਆ ਸੀਗਾ ਘੁਬਾਇਆ ਨੇ। ਹੁਣ ਦੇਖੋ ਚੰਡੀਗੜ੍ਹ ਤੇ ਬੜੀ ਵੱਖਰੇ ਤਰ੍ਹਾਂ ਦੀ ਰਾਜਨੀਤੀ ਹੋਣ ਜਾ ਰਹੀ ਹੈ। ਪ੍ਰਕਾਸ਼ ਸਿੰਘ ਬਾਦਲ ਨੂੰ ਅੱਜ ਮੈਂ ਸਵਾਲ ਕੀਤਾ ਸੀਗਾ ਕਿ ਜੇ ਤੁਸੀਂ ਬਦਲਵੀਂ ਰਾਜਧਾਨੀ ਲੱਭਦੇ ਫਿਰਦੇ ਹੋ ਤੇ ਫਿਰ ਜੋ ਇਹ ਸਾਰਾ ਕੁਛ ਤੁਸੀਂ ਕੀਤਾ ਕਰਾਇਆ ਉਹ ਕਾਹਦੇ ਕੰਮ? ਤੁਹਾਡਾ ਸ਼ੇਰ ਸਿੰਘ ਘੁਬਾਇਆ ਜਿਹੜਾ ਉਹ ਬਦਲਵੀਂ ਰਾਜਧਾਨੀ ਦੀ ਗੱਲ ਕਰਦਾ ਹੈ ਕਿ ਅਕਾਲੀ ਦਲ ਕੋਈ ਨਵੀਂ ਰਾਜਧਾਨੀ ਖੋਜੇਗਾ, ਅਕਾਲੀ ਦਲ ਕਿੱਥੇ ਸਟੈਂਡ ਕਰਦਾ? ਤੇ ਉਹਨਾਂ ਨੇ ਸਪਸ਼ਟ ਕਿਹਾ ਸੀ, ਉਹਨਾਂ ਨੇ ਕਿਹਾ ਕਿ ਨਹੀਂ, ਜਿਹੜਾ ਅਕਾਲੀ ਦਲ ਆ ਉਹ ਕੱਲ ਵੀ ਮੰਨਦਾ ਸੀ ਕਿ ਸਾਡੀ ਰਾਜਧਾਨੀ ਚੰਡੀਗੜ੍ਹ ਤੇ ਉਹੀ ਰਹੇਗੀ, ਭਾਵੇਂ ਜੋ ਮਰਜ਼ੀ ਕੋਈ ਕਹੀ ਜਾਵੇ। ਉਹਨਾਂ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਉਹ ਘੁਬਾਇਆ ਦੇ ਨਾਲ ਮੁਤਫਿਕ ਨਹੀਂ, ਉਹ ਜੋ ਆਪਣੀ ਰਾਏ ਰੱਖਦਾ ਉਹ ਰੱਖੀ ਜਾਵੇ। ਜਿੱਥੋਂ ਤੱਕ ਘੁਬਾਇਆ ਦਾ ਸਵਾਲ ਆ ਉਹ ਹਾਲੇ ਤੱਕ ਸਾਡੇ ਕੋਲ ਦਸਤਾਵੇਜ਼ੀ ਰੂਪ ਦੇ ਵਿੱਚ ਤੇ ਨਹੀਂ ਪਹੁੰਚਿਆ, ਮੇਰੇ ਕੋਲ, ਮੈਂ ਤੇ ਵੇਖਿਆ ਨਹੀਂਗਾ ਕਿ ਉਹ ਕਿਸ ਤਰ੍ਹਾਂ ਦਾ ਸਵਾਲ ਸੀ, ਪਰ ਜੋ ਮੀਡੀਆ ਦੇ ਵਿੱਚ ਛਪਿਆ ਉਹਨੇ ਇਹ ਕਿਹਾ ਸੀਗਾ ਕਿ ਕੇਂਦਰ ਤੋਂ ਪੁੱਛਿਆ ਕਿ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਜਿਵੇਂ ਹੁਣ ਇਹਨਾਂ ਦਾ ਏਰੀਆ ਜਲਾਲਾਬਾਦ ਹੈ ਜਾਂ ਫਾਜ਼ਿਲਕਾ ਹੈ ਜਾਂ ਅਸੀਂ ਜਿੱਥੇ ਰਹਿੰਦੇ ਹਾਂ ਮਲੋਟ ਅਬੋਹਰ ਵਾਲੇ, ਸਾਡੇ ਤੋਂ ਚੰਡੀਗੜ੍ਹ ਸਭ ਤੋਂ ਜ਼ਿਆਦਾ ਦੂਰ ਬਣਦਾ ਹੈ, ਲਗਭਗ ਸਾਡੇ ਤੋਂ 350 ਕਿਲੋਮੀਟਰ 300 ਕਿਲੋਮੀਟਰ ਬਣ ਜਾਂਦਾ ਹੈ। ਤੇ ਉਹ ਕਹਿੰਦੇ ਕਿ ਜੀ ਦਿੱਕਤਾਂ ਬਹੁਤ ਆਉਂਦੀਆਂ ਕਈ ਇਲਾਕੇ ਦੇ ਲੋਕਾਂ ਨੂੰ, ਕੀ ਕੇਂਦਰ ਵਿਚਾਰ ਕਰ ਰਹੀ ਹੈ ਕਿ ਵਿਚਾਲੇ ਜੇ ਕੋਈ ਰਾਜਧਾਨੀ ਬਣਾ ਦਿੱਤੀ ਜਾਵੇ ਪੰਜਾਬ? ਇਹ ਸਵਾਲ ਸੀ। ਹੁਣ ਦੇਖੋ ਜੇ ਘੁਬਾਇਆ ਦਾ ਇਹ ਸਵਾਲ ਇਨ ਪਿੰਨ ਹੈ, ਜੇ ਇਨ ਪਿੰਨ ਹੈ ਤਾਂ ਫਿਰ ਇੱਥੇ ਘੁਬਾਇਆ ਦੀ ਆਪਾਂ ਨੂੰ ਕਾਬਲੀਅਤ ਤੇ ਥੋੜਾ ਜਿਹਾ ਸਵਾਲ ਕਰਨਾ ਚਾਹੀਦਾ। ਉਹ ਇਹ ਹੈ ਕਿ ਦੇਖੋ ਜਿਹੜੇ ਇਹ ਇਲਾਕੇ 'ਚ ਰਹਿੰਦੇ ਨੇ, ਜਿੱਥੋਂ ਦੀ ਇਹ ਗੱਲ ਕਰਦੇ ਪਏ ਘੁਬਾਇਆ ਸਾਹਿਬ, ਉੱਥੋਂ ਚੰਡੀਗੜ੍ਹ ਜਿੰਨਾ ਹੀ ਦਿੱਲੀ ਹੈ,
ਤੇ ਕੀ ਫਿਰ ਘੁਬਾਇਆ ਸਾਹਿਬ ਆਖਣਗੇ ਕਿ ਦੇਸ਼ ਦੀ ਜਿਹੜੀ ਰਾਜਧਾਨੀ ਉਹ ਕਿੱਲਿਆਂ ਵਾਲੀ ਬਣਾ ਦਿਓ ਬਾਦਲ ਦੇ ਪਿੰਡ ਦੇ ਨਾਲ, ਸਾਨੂੰ ਤੇ ਉਹ ਬੜੀ ਦੂਰ ਆ। ਜੀ ਸੋ ਇਹ ਰਾਜਧਾਨੀਆਂ ਨੇ, ਇਹ ਕੋਈ ਅਮਰੂਦਾਂ ਦੀਆਂ ਰੇਹੜੀਆਂ ਥੋੜ੍ਹੀਆਂ ਚੁੱਕ ਕੇ ਇੱਕ ਦਿਨ ਇੱਥੇ ਲਾਈ, ਦੂਜੇ ਦਿਨ ਦੂਜੇ ਚੌਂਕ 'ਚ ਲਾ ਲਈ। ਰਾਜਧਾਨੀਆਂ ਸੌਖੀਆਂ ਨਹੀਂ ਬਣਦੀਆਂ। ਅੱਗੇ ਰਾਜ ਕਰਨਵੀਰ ਸਿੰਘ ਜੀ ਜ਼ਿਲ੍ਹੇ ਬਣਾ ਕੇ ਸਾਡੇ ਜਿਹੜੇ ਨੇਤਾਵਾਂ ਨੇ ਜ਼ਿਲ੍ਹੇ ਬਣਾ ਕੇ ਪੰਜਾਬ ਦਾ ਐਡਾ ਨੁਕਸਾਨ ਕੀਤਾ, ਕਿਤੇ ਗਿਣਤੀ ਮਿਣਤੀ ਮਾਰਿਓ ਕਿ ਇੱਕ ਜ਼ਿਲ੍ਹਾ ਬਣਾਉਣ ਤੇ ਕਿੰਨਾ ਖਰਚ ਆਉਂਦਾ ਹੈ। ਤੁਹਾਨੂੰ ਆਪ ਪਤਾ ਲੱਗ ਜਾਏਗਾ ਕਿ ਜ਼ਿਲ੍ਹੇ ਜਿਹੜੇ ਅਸੀਂ ਕਹਿ ਦਿੰਦੇ ਆ 22 ਹੋ ਗਏ, ਆ 3 ਸਾਡੇ ਪੁਲਿਸ ਜ਼ਿਲ੍ਹੇ ਆ, ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿੰਨੀ ਮਸ਼ੀਨਰੀ, ਜਿੰਨੀ ਅਫਸਰਸ਼ਾਹੀ ਲਿਆ ਕੇ ਬਿਠਾਈ ਗਈ ਹੈ, ਉਹ ਤੁਸੀਂ ਖਰਚਾ ਕਦੇ ਗਿਣਤੀ ਮਿਣਤੀ ਕਰਕੇ ਦੇਖੋ, ਮੇਰੇ ਖਿਆਲ ਦੇ ਨਾਲ ਅਰਬਾਂ ਖਰਬਾਂ ਤੋਂ ਟੱਪ ਜਾਏਗਾ। ਬਿਲਕੁਲ ਬਿਲਕੁਲ, ਰਾਜਧਾਨੀ ਤੇ ਬੜੀ ਦੂਰ ਦੀ ਗੱਲ ਆ। ਜੀ ਜੀ, ਅਗਲੀ ਜੇ ਆਪਾਂ ਗੱਲ ਕਰੀਏ, ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਤੇ ਟੈਕਸ ਲਾਇਆ ਗਿਆ। ਇਹ ਬੜੀ ਵਿਚਿੱਤਰ ਜੀ ਖਬਰ ਆ ਤੇ ਬੜੀ ਸੋਚਣ ਲਈ ਮਜਬੂਰ ਕਰਨ ਵਾਲੀ ਖਬਰ ਆ ਕਿ ਧਾਰਮਿਕ ਅਸਥਾਨਾਂ ਤੇ ਜੇ ਟੈਕਸ ਲੱਗਣ ਲੱਗ ਪਿਆ ਮੇਰੇ ਖਿਆਲ ਦੇ ਨਾਲ, ਤੇ ਫਿਰ ਤੇ ਜਲਦੀ ਜਿਹੜਾ ਰੁਪਈਆ ਡਾਲਰ ਦੇ ਮੁਕਾਬਲੇ ਬੜੀ ਮਜ਼ਬੂਤੀ ਫੜ ਜਾਏਗਾ। ਕਿਉਂਕਿ ਇਹੋ ਜਿਹੇ ਧਾਰਮਿਕ ਅਸਥਾਨ ਦੱਸੇ ਇੱਥੋਂ ਭਾਰਤ ਦੇ ਵਿੱਚ, ਤੇ ਇੱਥੋਂ ਇਹੋ ਜਿਹੀਆਂ ਖਬਰਾਂ ਵੀ ਆਉਂਦੀਆਂ ਕਿ ਕਈ ਮੰਦਰਾਂ ਦੇ ਵਿੱਚ ਕਈ ਲੱਖ ਕਰੋੜ ਦਾ ਸੋਨਾ ਪਿਆ। ਜੇ ਟੈਕਸ ਇਸ ਤਰ੍ਹਾਂ ਲੱਗਣ ਲੱਗ ਪਏ ਤੇ ਫਿਰ ਮੇਰੇ ਖਿਆਲ ਦੇ ਨਾਲ ਇਹ ਤਾਂ ਬਹੁਤ ਖੁਸ਼ਹਾਲੀ ਵਾਲਾ ਸੰਕੇਤ ਆ। ਪਰ ਕੱਲੇ ਗੁਰਦੁਆਰੇ ਨੂੰ ਟੈਕਸ ਦਾ ਨੋਟਿਸ ਭੇਜ ਦੇਣਾ, ਇਹ ਆਪਣੇ ਆਪ ਦੇ ਵਿੱਚ ਇੱਕ ਸ਼ੱਕੀ ਕਾਰਵਾਈ ਹੈ। ਘਟਨਾ ਹੈ ਅਲੀਗੜ੍ਹ ਦੀ, ਜਿੱਥੇ ਇੱਕ ਗੁਰਦੁਆਰੇ ਨੂੰ 15,000 ਰੁਪਏ ਟੈਕਸ ਦਾ ਜਿਹੜਾ ਉਹ ਨੋਟਿਸ ਭੇਜਿਆ ਗਿਆ। ਨਿਗਮ ਨੇ ਉਹਨਾਂ ਨੂੰ ਟੈਕਸ ਭੇਜਿਆ ਕਿ ਭਾਈ ਤੁਸੀਂ ਹਾਊਸ ਟੈਕਸ ਜਾਂ ਜਿਹੜਾ ਜਲ ਟੈਕਸ ਹੁੰਦਾ, ਜਾਂ ਆਪਾਂ ਸੀਵਰੇਜ ਟੈਕਸ ਜਿਹਨੂੰ ਕਹਿ ਦਿੰਦੇ ਆ, ਇਹ ਸਾਰਾ ਜਮ੍ਹਾਂ ਕਰਾਓ 15,000 ਰੁਪਈਆ। ਹੁਣ ਉੱਥੋਂ ਦੇ ਜਿਹੜੇ ਪ੍ਰਬੰਧਕ ਹੈ ਗੁਰਦੁਆਰੇ ਦੇ, ਉਹ ਭੁਚੱਕੇ ਆ, ਕਿਉਂਕਿ ਅੱਜ ਤੱਕ 40-45 ਸਾਲ ਤੋਂ ਉੱਥੇ ਗੁਰਦੁਆਰਾ ਸਸ਼ੋਭਤ ਆ, ਕਦੇ ਇਸ ਤਰ੍ਹਾਂ ਦਾ ਨੋਟਿਸ ਨਹੀਂ ਸੀ ਆਇਆ। ਯਕਦਮ ਇਸ ਨੋਟਿਸ ਦਾ ਆਉਣਾ ਉਹਨਾਂ ਨੂੰ ਸ਼ਸ਼ੋਪੰਜ 'ਚ ਪਾ ਗਿਆ ਕਿ ਇਹ ਕਹਾਣੀ ਕਿੱਧਰ ਨੂੰ ਹੋ ਚੱਲੀ ਹੈ। ਨਾਲ ਹੀ ਦੂਜੇ ਪਾਸੇ ਇੱਕ ਹੋਰ ਜਿਹੜੀ ਖਬਰ ਆ ਉਹ ਵੀ ਮੰਦਭਾਗੀ ਆ ਰਹੀ ਹੈ ਜੀ, ਕਸ਼ਮੀਰ ਦੇ ਵਿੱਚੋਂ, ਜਿੱਥੇ ਦੱਸਦੇ ਆ ਕਿ ਇੱਕ ਗੁਰਦੁਆਰੇ ਦੀ ਜਿਹੜੀ ਹੈ ਭੰਨ ਤੋੜ ਕੀਤੀ ਗਈ ਹੈ ਫੌਜ ਦੇ ਵੱਲੋਂ, ਗੁਰਦੁਆਰੇ ਦਾ ਬੁਰੀ ਤਰ੍ਹਾਂ ਨੁਕਸਾਨ ਕੀਤਾ ਗਿਆ। ਉੱਥੇ ਵੀ ਜਿਹੜੀ ਕਾਰਨ ਆ, ਜਿਹੜੀ ਵਜ੍ਹਾ ਹੈ ਉਹ ਇਹ ਸਾਹਮਣੇ ਆ ਰਹੀ ਹੈ ਕਿ ਜਿਹੜੇ ਵਿਖਾਵਾਕਾਰੀ ਸਨ ਉਹ ਗੁਰਦੁਆਰੇ 'ਚੋਂ ਲੰਘਦੇ ਟੱਪਦੇ ਲੰਗਰ ਛਕਿਆ ਕਰਦੇ ਸੀ। ਇਸ ਗੁੱਸੇ ਦੇ ਮਾਰੇ ਫੌਜ ਨੇ ਉੱਥੇ ਉਸ ਗੁਰਦੁਆਰੇ ਦੀ ਭੰਨਤੋੜ ਕਰ ਦਿੱਤੀ ਹੈ। ਇਹ ਦੋ ਖਬਰਾਂ ਨੇ, ਦੋਵੇਂ ਖਬਰਾਂ ਜਿਹੜੀਆਂ ਹੈ ਉਹ ਜਿਹੜੀਆਂ ਕਹਿ ਸਕਦੇ ਆਪਾਂ ਕਿ ਮੰਦਭਾਗੀਆਂ ਨੇ। ਜੋ ਫੌਜ ਨੇ ਕੀਤਾ ਉਹ ਬਹੁਤ ਗਲਤ ਕੀਤਾ, ਕਿਉਂਕਿ ਗੁਰੂ ਕਾ ਲੰਗਰ ਤੁਹਾਨੂੰ ਪਤਾ ਹੈ ਉਹ ਉੱਥੇ ਤੇ ਜੋ ਮਰਜ਼ੀ ਆ ਜੇ, ਸੰਗਤ ਤੇ ਪੰਗਤ ਦਾ ਸਿਧਾਂਤ ਹੀ ਐਸਾ ਕਿ ਕਿਸੇ ਨੂੰ ਨਾ ਨਹੀਂ ਹੈ, ਚਾਹੇ ਕੋਈ ਵੈਰੀ ਆਵੇ, ਕੋਈ ਚਾਹੇ ਮਿੱਤਰ ਆਵੇ, ਭੁੱਖਾ ਜਿਹੜਾ ਹੈ ਉਹ ਇੱਕੋ ਤਰ੍ਹਾਂ ਦਾ ਹੁੰਦਾ, ਉਹ ਭਾਵੇਂ ਕਿਸੇ ਧਰਮ ਦਾ ਹੋਵੇ, ਗੁਰੂ ਘਰ ਲਈ ਉਹ ਇੱਕੋ ਜਿਹਾ। ਜੇ ਪ੍ਰਸ਼ਾਦਾ ਪਾਣੀ ਕੁਛ ਛਕ ਗਿਆ ਤੇ ਫੌਜ ਨੂੰ ਜੇ ਕੋਈ ਇਤਰਾਜ਼ ਆ ਤਾਂ ਉਹਦੇ ਜੋ ਨੇਮ ਕਾਇਦੇ ਆ ਉਹਦੇ ਮੁਤਾਬਕ ਉਸ ਗੁਰਦੁਆਰੇ ਤੇ ਕਾਰਵਾਈ ਕਰ ਸਕਦੀ ਹੈ। ਜੇ ਉਹਨੂੰ ਲੱਗਦਾ ਕਿ ਇੱਥੋਂ ਕੋਈ ਗਲਤ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਸੀਲ ਕੀਤਾ ਜਾ ਸਕਦਾ, ਜਾਂ ਨੋਟਿਸ ਭੇਜਿਆ ਜਾ ਸਕਦਾ, ਜਾਂ ਕੁਛ ਵੀ ਹੈ, ਕੋਈ ਕੇਸ ਕੀਤਾ ਜਾ ਸਕਦਾ। ਇਸ ਤਰ੍ਹਾਂ ਜਾ ਕੇ ਅੰਦਰ ਭੰਨਤੋੜ ਕਰਨੀ ਇਹ ਜਿਹੜੀ ਗਲਤ ਗੱਲ ਆ। ਦੂਜੇ ਪਾਸੇ ਜੇ ਨੋਟਿਸ ਦੀ ਗੱਲ ਕਰੀਏ, ਇਹ ਉਹਦੇ ਨਾਲੋਂ ਵੀ ਗਲਤ ਆ, ਕਿਉਂਕਿ ਰਾਜ ਕਰਨਵੀਰ ਸਿੰਘ ਜੀ ਸਾਡੇ ਸੰਵਿਧਾਨ ਦੇ ਵਿੱਚ, ਕਿਉਂਕਿ ਭਾਰਤ ਹੈ ਜਿਹੜਾ ਧਾਰਮਿਕ ਰਹੁ ਰੀਤਾਂ ਵਾਲਾ ਦੇਸ਼ ਹੈ, ਇਸ ਦੇਸ਼ ਦਾ ਜਿਹੜਾ ਸੰਵਿਧਾਨ ਆ ਉਹਨੇ ਧਾਰਮਿਕ ਅਸਥਾਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਟੈਕਸ ਤੋਂ ਮੁਕਤ ਰੱਖਿਆ ਹੈ, ਜਿਹਦੇ ਕਰਕੇ ਜਿਹੜਾ ਆਪਾਂ ਦੇਖਦੇ ਹਾਂ ਕਿ ਇੰਨੇ ਫਲਾਣੇ ਮੰਦਿਰ ਦੇ ਤਹਿਖਾਨੇ 'ਚ ਇੰਨਾ ਸੋਨਾ ਪਿਆ, ਟਮਕਾਣੇ ਮੰਦਿਰ ਦੇ ਵਿੱਚ ਚਾਂਦੀ ਦੀਆਂ ਇੱਟਾਂ ਪਈਆਂ, ਉਹਦਾ ਕਾਰਨ ਇਹੀ ਹੈ ਕਿ ਧਾਰਮਿਕ ਸਥਾਨ ਹੈ ਜਿਹੜੇ ਉਹ ਕਿਸੇ ਵੀ ਤਰ੍ਹਾਂ ਦੇ ਟੈਕਸ ਤੋਂ ਜਿਹੜੇ ਮੁਕਤ ਹੈ। ਤਾਂ ਹੀ ਧਰਮ ਹੈ ਜਿਹੜਾ ਹੌਲੀ ਹੌਲੀ ਧੰਦੇ ਦਾ ਰੂਪ ਧਾਰਨ ਕਰ ਗਿਆ, ਕਿਉਂਕਿ ਇਹਦੇ 'ਚ ਬਲੈਕ ਮਨੀ ਹੈ ਜਿਹੜੀ ਵਾਈਟ ਬਹੁਤ ਛੇਤੀ ਹੋ ਜਾਂਦੀ, ਬਹੁਤ ਸੁਖਾਲਿਆ ਹੋ ਜਾਂਦੀ ਹੈ। ਜੇ ਸੰਵਿਧਾਨ ਹਾਲੇ ਤੱਕ ਕਿਸੇ ਟੈਕਸ ਦੀ ਇਜਾਜ਼ਤ ਨਹੀਂ ਦਿੰਦਾ ਤੇ ਫਿਰ ਅਲੀਗੜ੍ਹ ਵਾਲਿਆਂ ਨੇ ਕਿਹੜਾ ਵਿਧੀ ਵਿਧਾਨ ਬਣਾ ਲਿਆ ਜਿਹਦੇ ਤਹਿਤ ਉਹ ਨੋਟਿਸ ਦਿੱਤਾ, ਇਹ ਪਤਾ ਕਰਨਾ ਚਾਹੀਦਾ। ਜੀ ਬਿਲਕੁਲ ਜੀ। ਸੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਸੋਮਵਾਰ ਤੋਂ ਸ਼ਨੀਚਰਵਾਰ ਤੱਕ ਸਵੇਰੇ 9:30 ਵਜੇ ਅਤੇ ਰੋਜ਼ਾਨਾ ਸ਼ਾਮ ਨੂੰ 8:30 ਵਜੇ ਪੰਜਾਬੀ ਰੇਡੀਓ USA ਦੇ ਉੱਤੇ ਤੁਹਾਡੇ ਲਈ ਆਪਾਂ ਪੇਸ਼ ਕਰਦੇ ਹਾਂ। ਸਾਡੇ ਅੱਜ ਦੇ ਇਸ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਬੁਲਟਨ ਨੂੰ ਸਪਾਂਸਰ ਕਰਦੇ ਨੇ ਰੇਟ ਬੀਟ ਮਾਰਗੇਜ ਵਾਲੇ। ਕਿਸੇ ਵੀ ਤਰੀਕੇ ਦੀ ਮਾਰਗੇਜ ਜਾਂ ਕਮਰਸ਼ੀਅਲ ਲੋਨ ਦੇ ਲਈ ਤੁਸੀਂ ਅੱਜ ਹੀ ਰੇਟ ਬੀਟ ਮਾਰਗੇਜ ਵਾਲਿਆਂ ਨੂੰ ਕਾਲ ਕਰੋ। ਇਹਨਾਂ ਦਾ ਨੰਬਰ 877 877 7575 877 877 7575। ਅਗਲੀ ਜਿਹੜੀ ਆਪਾਂ ਗੱਲ ਕਰੀਏ, ਸ਼ਿਵ ਸੈਨਾ ਨੇ ਹੁਣ ਅਦਾਲਤਾਂ ਨੂੰ ਚੇਤਾਵਨੀ ਦਿੱਤੀ ਆ ਵੀ ਆਪਣੀ ਹੱਦ 'ਚ ਰਹੋ। ਇਹ ਹੁਣ ਹੱਦ ਤੋਂ ਬਾਹਰ ਕੌਣ ਹੋ ਰਿਹਾ ਹੈ?
ਇਹ ਹੱਦ ਸ਼ਿਵ ਸੈਨਾ ਵਾਲੇ ਪੁੱਛਣ ਕਿ ਹੱਦ 'ਚ ਰਹੋ ਜਾਂ ਦੱਸਣ ਹੱਦ 'ਚ ਰਹੋ ਤਾਂ ਬੜੀ ਹਾਸੋਹੀਣੀ ਜੀ ਗੱਲ ਹੈ, ਕਿਉਂਕਿ ਇਹਨਾਂ ਨੇ ਤੇ ਕਦੇ ਆਪਣਾ ਪੈਰ ਹੱਦ 'ਚ ਰੱਖਿਆ ਹੀ ਨਹੀਂ ਅੱਜ ਤੱਕ। ਇਹ ਤੇ ਜਦੋਂ ਵੀ ਟੱਪੇ ਆ ਹੱਦੋਂ ਹੀ ਟੱਪੇ ਆ। ਕਈ ਵਾਰ ਇੱਥੇ ਜਿਵੇਂ ਪੰਜਾਬੀ ਕਹਿੰਦੇ ਕਿ ਲੱਠੋਂ ਵੀ ਟੱਪੇ ਆ। ਇਹ ਅਸਲ ਦੇ ਵਿੱਚ ਇਹ ਪਹਿਲਾ ਮੌਕਾ ਨਹੀਂ ਆਇਆ ਜਦੋਂ ਜੁਡੀਸ਼ਰੀ ਤੇ ਸਿਆਸਤ ਆਮੋ ਸਾਹਮਣੇ ਖੜੀ ਹੋਣ। ਤੁਹਾਨੂੰ ਯਾਦ ਹੋਏਗਾ ਜਦੋਂ ਐਤਕੀ ਬਜਟ ਸੈਸ਼ਨ ਚੱਲਦਾ ਪਿਆ ਸੀ, ਆ ਜਿਹੜਾ ਸੰਸਦ ਦਾ ਸੈਸ਼ਨ ਗੁਜ਼ਰ ਕੇ ਗਿਆ ਗਰਮ ਰੁੱਤ ਦਾ, ਇਹ ਤੋਂ ਪਿਛਲਾ ਜਿਹੜਾ ਬਜਟ ਸੈਸ਼ਨ ਸੀ ਤੇ ਉਹਦੇ ਵਿੱਚ ਅਰੁਣ ਜੇਤਲੀ ਜਿਹੜਾ ਖਜ਼ਾਨਾ ਮੰਤਰੀ ਸੀ, ਅਰੁਣ ਜੇਤਲੀ ਇਹ ਗੱਲ ਕਹਿੰਦਾ ਕਿ ਸਾਰੇ ਹੱਕ ਜਿਹੜੇ ਆ ਉਹ ਹੁਣ ਸੁਪਰੀਮ ਕੋਰਟ ਨੇ ਲੈ ਲਏ, ਕੋਈ ਬਜਟ ਰਹਿ ਗਿਆ ਆ ਕੇ ਉਹ ਵੀ ਪੇਸ਼ ਕਰ ਦਿਆ ਕਰੇ। ਇਹ ਬੜੀ ਵੱਡੀ ਟਿੱਪਣੀ ਸੀ ਜੋ ਜੇਤਲੀ ਨੇ ਕੀਤੀ ਸੀ। ਸਿੱਧੇ ਰੂਪ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਈਏ ਮਜ਼ਾਕ ਉਡਾਇਆ ਗਿਆ ਸੀ ਕਿ ਤੁਸੀਂ ਹਰੇਕ ਮੁੱਦੇ ਤੇ ਆ ਕੇ ਲੱਤ ਡਾਉਨੇ ਹੋ, ਬਜਟ ਰਹਿ ਗਿਆ ਇਹ ਵੀ ਆ ਕੇ ਪੇਸ਼ ਕਰ ਦਿਆ ਕਰੋ। ਤਾਂ ਇਹਦਾ ਜੇ ਅਰਥ ਕੱਢੀਏ ਤੇ ਬਹੁਤ ਨੀਵਿਆਂ ਕਰਨ ਵਾਲਾ, ਜੁਡੀਸ਼ਰੀ ਨੂੰ ਨੀਵਿਆਂ ਦਰਸਾਉਣ ਵਾਲਾ ਹੈ। ਦੂਜੇ ਪਾਸੇ ਜਿਹੜਾ ਇਹਨਾਂ ਨੇ ਸ਼ਿਵ ਸੈਨਾ ਨੇ ਬਿਆਨ ਦਾਗਿਆ, ਇਹ ਵੀ ਇਸੇ ਤਰ੍ਹਾਂ ਦਾ ਹੀ ਹੈ ਲਗਭਗ। ਇਹਨਾਂ ਨੇ ਹੋਰ ਤਰੀਕੇ ਨਾਲ ਕਿਹਾ, ਇਹਨਾਂ ਨੇ ਆਖਿਆ ਕਿ ਸਾਡੀਆਂ ਜਿਹੜੀਆਂ ਹਿੰਦੂ ਧਰਮ ਦੀਆਂ ਜਿਹੜੀਆਂ ਰਹੁ ਰੀਤਾਂ ਨੇ ਜਾਂ ਜਿਹੜੇ ਸਾਡੇ ਦਿਨ ਤਿਉਹਾਰ ਆ, ਉਹਨਾਂ ਦੇ ਮਾਮਲੇ 'ਚ ਅਦਾਲਤਾਂ ਜਿਹੜੀਆਂ ਉਹ ਹੱਦ 'ਚ ਰਹਿਣ। ਅਸਲ ਦੇ ਵਿੱਚ ਕੀ ਹੈ ਜੀ ਕਿ ਮਹਾਰਾਸ਼ਟਰ ਦੇ ਵਿੱਚ ਜਿੱਥੇ ਸ਼ਿਵ ਸੈਨਾ ਦਾ ਜ਼ਿਆਦਾ ਜ਼ੋਰ ਆ, ਉੱਥੇ ਕੁਝ ਤਿਉਹਾਰ ਮਨਾਏ ਜਾਂਦੇ ਆ। ਉਹਨਾਂ ਦੇ ਵਿੱਚੋਂ ਇੱਕ ਹੈ ਦਹੀਂ ਹਾਂਡੀ। ਜਿਵੇਂ ਤੁਸੀਂ ਫਿਲਮਾਂ 'ਚ ਕਿਤੇ ਵੇਖਿਆ ਹੋਣਾ, ਇੱਕ ਕੁੱਜਾ ਜਿਹਾ ਬੰਨ ਦਿੰਦੇ ਆ ਬਾਜ਼ਾਰ ਦੇ ਵਿੱਚ, ਉਹ ਉੱਤੇ ਕਰਕੇ ਕੁੱਜਾ ਬੰਨ ਦਿੰਦੇ ਤੇ ਥੱਲੇ ਪੈਰਾਮਿਡ ਬਣਾਉਂਦੇ ਆ, ਉਹ ਫਿਰ ਚੜ੍ਹਦੇ ਜਾਂਦੇ 40 ਦੇ ਉੱਤੇ 30, 30 ਦੇ ਉੱਤੇ 20, 20 ਦੇ ਉੱਤੇ 10, ਇਸ ਤਰ੍ਹਾਂ ਉਹ ਕੁੱਜਾ ਜਿਹਾ ਲਾਉਣਾ ਹੁੰਦਾ। ਤੇ ਉਹਦੇ ਲਈ ਹੁਣ ਮੁਕਾਬਲੇਬਾਜ਼ੀ ਬਹੁਤ ਜ਼ਿਆਦਾ ਵੱਧ ਗਈ, ਕਿਉਂਕਿ ਉੱਥੇ ਨਾਮ ਹੈ ਜਿਹੜੇ ਲੋਕ ਬੜੇ ਵੱਡੇ ਵੱਡੇ ਰੱਖਣ ਲੱਗ ਪਏ। ਸੱਟਾਂ ਲੱਗਦੀਆਂ ਸਨ। ਉਹਦੇ ਵਿੱਚ ਕੀ ਹੁੰਦਾ ਸੀ ਕਿ ਜਿਹੜੀਆਂ ਟੀਮਾਂ ਸੀ ਇਨਾਮ ਦੇ ਕਰਕੇ ਉਹ ਬੱਚਿਆਂ ਨੂੰ ਵੀ ਵਰਤਣ ਲੱਗ ਪਈਆਂ, ਕਿਉਂਕਿ ਜਿਵੇਂ ਜਿਵੇਂ ਉੱਤੇ ਨੂੰ ਜਾਂਦਾ ਸੀ ਪੈਰਾਮਿਡ, ਉਵੇਂ ਉਵੇਂ ਉਮਰ ਜਾਂ ਹੌਲੇ ਸਰੀਰ ਪੱਖੋਂ ਜਾਂ ਹੌਲੇ ਉਮਰ ਦੇ ਪੱਖੋਂ ਉਹਨਾਂ ਨੂੰ ਉੱਤੇ ਚੜਾਇਆ ਜਾਂਦਾ ਸੀ। ਤੇ ਅਖੀਰ ਤੇ ਬਿਲਕੁਲ ਛੋਟੀ ਉਮਰ ਦਾ ਗੋਵਿੰਦਾ ਜਿਹਨੂੰ ਬੋਲਦੇ ਉਹ ਚੜਦਾ ਸੀ। ਤੇ ਬਹੁਤ ਥਾਵਾਂ ਤੇ ਮੌਤਾਂ ਵੀ ਹੋ ਗਈਆਂ, ਕਈ ਥਾਵਾਂ ਤੇ ਸੱਟਾਂ ਫੇਟਾਂ ਵੀ ਵੱਜੀਆਂ, ਕਈ ਥਾਂ ਤੇ ਇਹੋ ਜਿਹੇ ਹਾਦਸੇ ਆਏ ਕਿ ਬਹੁਤ ਜ਼ਿਆਦਾ ਲੋਕਾਂ ਨੂੰ ਇੱਕੋ ਵਾਰੀ ਸੱਟਾਂ ਵੱਜੀਆਂ। ਸੋ ਹਾਈ ਕੋਰਟ ਨੇ ਇਹ ਰੋਕ ਲਾਈ ਸੀ। ਸੁਪਰੀਮ ਕੋਰਟ ਦੇ ਵਿੱਚ ਗਏ ਆ, ਸਰਕਾਰ ਹੈ ਜਿਹੜੀ ਮਹਾਰਾਸ਼ਟਰ ਦੀ ਜਾਂ ਸ਼ਿਵ ਸੈਨਾ, ਇਹਨਾਂ ਨੂੰ ਜਦੋਂ ਕੋਈ ਰਾਹਤ ਨਹੀਂ ਮਿਲੀ ਤੇ ਹੁਣ ਇਹ ਸਿੱਧੇ ਹੋ ਤੁਰੇ ਆ, ਅਦਾਲਤਾਂ ਨੂੰ ਸਿੱਧੇ ਆਪ ਹੀ ਪੈਣ ਲੱਗ ਪਏ ਆ ਕਿ ਭਾਈ ਐ ਨਹੀਂ ਐ ਕਰੋ, ਐ ਨਹੀਂ ਐ ਕਰੋ, ਲਕਸ਼ਮਣ ਰੇਖਾ ਨਾਲ ਟੱਪੋ, ਹੱਦ 'ਚ ਰਹੋ। ਤਾਂ ਇਹ ਜੋ ਕਹਿ ਰਹੇ ਆ, ਇਹ ਇਹਨਾਂ ਨੂੰ ਫਿਰ ਜਾਂ ਤੇ ਆਪਣੇ ਆਪ ਦੇ ਅੰਦਰ ਝਾਕਣ ਦੀ ਲੋੜ ਹੈ ਕਿ ਜਦੋਂ ਕੋਈ ਮੁਸਲਿਮ ਭਾਈਚਾਰੇ ਨਾਲ ਜਾਂ ਹੋਰ ਕੋਈ ਘੱਟ ਗਿਣਤੀਆਂ ਦੇ ਨਾਲ ਜੁੜਿਆ ਬੰਦਾ ਕਾਨੂੰਨ ਤੋੜਦਾ ਜਾਂ ਇਸ ਤਰ੍ਹਾਂ ਦੀ ਕੋਈ ਟਿੱਪਣੀ ਕਰਦਾ, ਕੋਈ ਵੀ ਨੇਮ ਕਾਇਦਾ ਉਲੰਘਦਾ, ਉਦੋਂ ਤੁਸੀਂ ਕਹਿ ਦਿੰਦੇ ਹੋ ਕਿ ਤੁਸੀਂ ਕਾਨੂੰਨ ਨੂੰ ਨਹੀਂ ਮੰਨਦੇ। ਤੇ ਹੁਣ ਤੁਸੀਂ ਕਾਨੂੰਨ ਨੂੰ ਕਿਹੜੀ ਅਗਰਬੱਤੀ ਕਰੀ ਜਾਂਦੇ ਹੋ? ਜੇ ਇਹੀ ਹੈ ਕਿ ਤੁਸੀਂ ਇਹ ਜੁਡੀਸ਼ਰੀ ਨੂੰ ਕੁਝ ਮੰਨਦੇ ਹੀ ਨਹੀਂ, ਤੇ ਫਿਰ ਸੁਪਰੀਮ ਕੋਰਟ ਦੇ ਜੱਜਾਂ ਨੂੰ ਚਾਹੀਦਾ ਉਹਨਾਂ ਨੂੰ ਕਹਿ ਦੇਣ ਕਿ ਭਾਈ ਜਿਹੜਾ ਟੈਂਪੂ ਟਰਾਲੀ ਦੇ ਵਿੱਚ ਲੱਦ ਕੇ ਸੁਪਰੀਮ ਕੋਰਟ ਦਾ ਜਿਹੜਾ ਫਰਨੀਚਰ ਹੈ ਉਹ ਠਾਕਰਿਆਂ ਦੇ ਮਾਤੋ ਸ਼੍ਰੀ ਮਕਾਨ ਦੇ ਵਿੱਚ ਰੱਖ ਦੇਣ ਤੇ ਮੋਹਨ ਭਾਗਵਤ ਨੂੰ ਵੀ ਉੱਥੇ ਜੱਜ ਲਾ ਲੈਣ, ਕੰਮ ਆਪ ਹੀ ਚਲਾਈ ਜਾਣ। ਫਿਰ ਸੁਪਰੀਮ ਕੋਰਟ ਦੀ ਕੀ ਲੋੜ ਹੈ ਜੱਜਾਂ ਨੂੰ ਕਹਿਣ ਕਿ ਤੁਸੀਂ ਗਊ ਵਾਲੇ ਟਰੱਕ ਚੈੱਕ ਕਰੋ ਜਾ ਕੇ ਕਿਸੇ ਹਾਈਵੇ ਤੇ। ਜੀ ਜੀ ਜੀ। ਤੇ ਅੱਗੇ ਜੇ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਸਰਨਾ ਹੋਣਾ ਨੇ ਗਿਆਨੀ ਮੱਲ ਸਿੰਘ ਹੋਣਾ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ। ਦਰਅਸਲ ਗਿਆਨੀ ਮੱਲ ਸਿੰਘ ਹੋਰਾਂ ਦਾ ਜਿਹੜਾ ਇਹ ਮੁੱਦਾ ਹੈ ਕਾਫੀ ਦਿਨਾਂ ਤੋਂ ਗਰਮਾਇਆ ਹੋਇਆ, ਜਿਹਦੇ ਵਿੱਚ ਹੁਣ ਦਿੱਲੀ ਵਾਲੇ ਜਿਹੜੇ ਸਰਨਾ ਸਾਹਿਬ ਨੇ ਉਹ ਵੀ ਕੁੱਦ ਪਏ ਆ। ਹਰਵਿੰਦਰ ਸਿੰਘ ਸਰਨਾ ਹੋਰਾਂ ਨੇ ਮੰਗ ਕੀਤੀ ਹੈ ਕਿ ਮੱਲ ਸਿੰਘ ਜੋ ਕਿ ਹੁਣ ਪਤਿਤ ਹੋ ਚੁੱਕੇ ਆ, ਇਸ ਅਹੁਦੇ ਤੋਂ ਉਹਨਾਂ ਨੂੰ ਫੌਰੀ ਤੌਰ ਤੇ ਲਾਂਭੇ ਕਰ ਦੇਣਾ ਚਾਹੀਦਾ। ਉਹਨਾਂ ਨੂੰ ਕਹਿ ਦੇਣਾ ਚਾਹੀਦਾ ਕਿ ਭਾਈ ਤੁਸੀਂ ਜਾਓ, ਕਿਉਂਕਿ ਉਹ ਨਿਯਮਾਂ ਮੁਤਾਬਕ ਕਹਿੰਦੇ ਕਿ ਸ਼੍ਰੋਮਣੀ ਕਮੇਟੀ ਨੂੰ ਉਹਦਾ ਅਸਤੀਫਾ ਉਸੇ ਵੇਲੇ ਲੈ ਲੈਣਾ ਚਾਹੀਦਾ ਸੀ ਜਦੋਂ ਬਿਮਾਰ ਹੋਇਆ ਸੀ, ਜਦੋਂ ਉਹਦੀ ਸਿਹਤ ਦੇ ਵਿੱਚ ਵਿਗਾੜ ਆਉਂਦਾ ਪਿਆ ਸੀ। ਸੋ ਅਸਤੀਫੇ ਦੀ ਮੰਗ ਕੀਤੀ ਹੈ ਕਿ ਆਪਰੇਸ਼ਨ ਦੇ ਦੌਰਾਨ ਉਹਨਾਂ ਦੇ ਜਿਹੜੇ ਕੇਸ ਕਤਲ ਹੋਏ ਆ ਉਹਦੇ ਮੁਤਲਕ ਉਹਦੇ ਪ੍ਰਭਾਵ ਹੇਠ ਇਹ ਅਸਤੀਫਾ ਮੰਗਿਆ ਜਾ ਰਿਹਾ। ਗਿਆਨੀ ਮੱਲ ਸਿੰਘ ਬਾਰੇ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੋਣਾ, ਜੇ ਨਹੀਂ ਤੇ ਮੈਂ ਦੱਸ ਦਿੰਦਾ ਆ ਜੇ ਕਿਸੇ ਸਰੋਤੇ ਨੂੰ ਨਾ ਪਤਾ ਹੋਵੇ ਕਿ ਗਿਆਨੀ ਮੱਲ ਸਿੰਘ ਹੋਰੀ ਕੁਝ ਸਮੇਂ ਤੋਂ ਜਿਹੜੇ ਸਨ ਬਿਮਾਰ ਸਨ, ਤੇ ਜਿਵੇਂ ਯਾਦਦਾਸ਼ਤ ਸ਼ਕਤੀ ਜਿਹਨੂੰ ਬੋਲਦੇ ਆਪਾਂ, ਗਜਨੀ ਫਿਲਮ ਮੈਂ ਉਦਾਹਰਨ ਦੇ ਦਿੰਦਾ, ਇਸ ਤਰ੍ਹਾਂ ਪਹਿਲਾਂ ਇਹਨਾਂ ਦੀ ਸ਼ਾਰਟ ਟਰਮ ਮੈਮਰੀ ਲਾਸ ਹੋਈ, ਉਸ ਤੋਂ ਬਾਅਦ
ਇਹ ਬਿਲਕੁਲ ਸਿਆਣਨੋਂ ਹੀ ਗਏ, ਆਪਣੇ ਜੀਅ ਵੀ ਨਹੀਂ ਸੀ ਪਹਿਚਾਣ ਪਾਉਂਦੇ। ਉਸ ਤੋਂ ਬਾਅਦ ਇਹਨਾਂ ਦਾ ਇਲਾਜ ਸ਼ੁਰੂ ਹੋਇਆ ਸ਼੍ਰੀ ਹਰਿਕ੍ਰਿਸ਼ਨ ਹਸਪਤਾਲ ਹੈ ਜੀ, ਸੋਹਾਣਾ ਮੋਹਾਲੀ ਜ਼ਿਲ੍ਹੇ ਦੇ ਵਿੱਚ। ਉੱਥੋਂ ਫਿਰ ਇਹਨਾਂ ਦਾ ਆਪਰੇਸ਼ਨ ਹੋਇਆ, ਇਹਨਾਂ ਦਾ ਸਿਰ ਜਿਹੜਾ ਆਪਰੇਟ ਕੀਤਾ ਗਿਆ। ਉਦੋਂ ਦੱਸਦੇ ਆ ਕਿ ਵਾਲ ਜਿਹੜੇ ਆ ਕਤਲ ਹੋਏ। ਇਹਨਾਂ ਦੇ ਘਰ ਵਾਲਿਆਂ ਨੇ ਉਸ ਦੀ ਵੌੜ ਹੀ ਨਹੀਂ ਨਿਕਲ ਦਿੱਤੀ, ਬਹੁਤ ਨੱਪ ਕੇ ਰੱਖੀ ਗੱਲ। ਪਰ ਕਿਉਂਕਿ ਮੀਡੀਆ ਵਾਲਿਆਂ ਨੂੰ ਉੱਥੇ ਪਤਾ ਲੱਗ ਗਿਆ ਗਿਆਨੀ ਮੱਲ ਸਿੰਘ ਦਾ ਇੱਥੇ ਆਪਰੇਸ਼ਨ ਹੋ ਰਿਹਾ, ਗੱਲ ਹੌਲੀ ਹੌਲੀ ਬਾਹਰ ਆ ਗਈ। ਆਪਰੇਸ਼ਨ ਜਦੋਂ ਜਾ ਕੇ ਪਤਾ ਕੀਤਾ ਆਪਣੇ ਸੂਤਰਾਂ ਤੋਂ, ਡਾਕਟਰਾਂ ਨੇ ਦੱਸ ਦਿੱਤਾ ਕਿ ਆਪਰੇਸ਼ਨ ਹੈ ਜਿਹੜਾ ਸਿਰ ਦਾ ਹੋਇਆ, ਵਾਲ ਜਿਹੜੇ ਉਹ ਕੱਟੇ ਗਏ। ਉੱਥੋਂ ਰੌਲਾ ਪੈ ਗਿਆ ਕਾਫੀ। ਸਾਡੇ ਪੰਜਾਬ ਦੇ ਵਿੱਚ ਜਿਹੜੇ ਸਿੱਖ ਬੁੱਧੀਜੀਵੀ ਆ ਉਹਨਾਂ ਨੇ ਕਾਫੀ ਇਤਰਾਜ਼ ਜਤਾਇਆ। ਪਰ ਸਵਾਲ ਹੁਣ ਇੱਥੋਂ ਤੱਕ ਪਹੁੰਚ ਗਿਆ ਕਿ ਗਿਆਨੀ ਮੱਲ ਸਿੰਘ ਹੋਰਾਂ ਵੱਲੋਂ ਕੋਈ ਵੀ ਹਾਲੇ ਤੱਕ ਨਾ ਤੇ ਸਫਾਈ ਆਈ ਹੈ, ਨਾ ਹੀ ਇਸ ਚੀਜ਼ ਦਾ ਖੰਡਨ ਆਇਆ ਕਿ ਭਾਈ ਕੇਸ ਜੋ ਕਤਲ ਕਰਨ ਦਾ ਜਿਹੜਾ ਇੱਕ ਇਲਜ਼ਾਮ ਲੱਗ ਰਿਹਾ ਉਹ ਗਲਤ ਹੈ। ਨਾ ਪ੍ਰਵਾਨਗੀ ਆਈ ਹੈ ਇਸ ਖਬਰ ਨੂੰ, ਨਾ ਉਹਨਾਂ ਵੱਲੋਂ ਕੋਈ ਇਹ ਖੰਡਨ ਆਇਆ। ਤਾਂ ਇਹਦਾ ਮਤਲਬ ਇਹ ਹੈ ਕਿ ਜੋ ਦੋਸ਼ ਲੱਗਦੇ ਪਏ ਆ ਉਹਨਾਂ ਦੇ ਕੋਲ ਸਫਾਈ ਦੇਣ ਜੋਗਾ ਹਾਲੇ ਕੋਈ ਹਵਾਲਾ ਜਾਂ ਕੋਈ ਤੱਥ ਨਹੀਂ ਹੈ। ਤੇ ਇੱਥੇ ਫਿਰ ਜੇ ਆਪਾਂ ਦੇਖੀਏ ਇਸ ਚੀਜ਼ ਨੂੰ ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਦੇ ਪਰਿਵਾਰ ਦੀ ਗਲਤੀ ਹੈ, ਕਿਉਂਕਿ ਗਿਆਨੀ ਮੱਲ ਸਿੰਘ ਜਿਹੜੇ ਸੀਗੇ ਉਹ ਤੇ ਉਸ ਹਾਲਤ ਦੇ ਵਿੱਚ ਨਹੀਂ ਸਨ। ਉਹ ਤੇ ਆਪਾਂ ਮੰਨ ਸਕਦੇ ਹਾਂ, ਉਹਨਾਂ ਦੀ ਮਜਬੂਰੀ ਸੀ, ਉਹ ਬਿਮਾਰ ਸਨ। ਪਰ ਪਰਿਵਾਰ ਨੂੰ ਚਾਹੀਦਾ ਸੀ ਜੇ ਇਸ ਤਰ੍ਹਾਂ ਦੀ ਨੌਬਤ ਆਈ ਹੈ ਤੇ ਉਹ ਪਹਿਲਾਂ ਹੀ ਅਕਾਲ ਤਖਤ ਨੂੰ ਸੂਚਿਤ ਕਰਦੇ, ਸ਼੍ਰੋਮਣੀ ਕਮੇਟੀ ਨੂੰ ਸੂਚਿਤ ਕਰਦੇ, ਜੋ ਵੀ ਜਾਂ ਜਿਹੜੀ ਸਿੱਖ ਕੌਮ ਸੀ ਉਹਦੇ ਵਿੱਚ ਇਹ ਮੁੱਦਾ ਲਿਆਉਂਦੇ ਕਿ ਸਾਡੇ ਭਾਈਆ ਭੀੜ ਬਣੀ ਹੈ, ਦੱਸੋ ਕਿ ਕੌਮ ਦਾ ਕੀ ਵਿਚਾਰ ਹੈ। ਮੇਰੇ ਖਿਆਲ ਦੇ ਨਾਲ ਉਸ ਹਾਲਤ ਦੇ ਵਿੱਚ ਬਚ ਜਾਂਦੇ। ਪਰ ਜੇ ਉਹਨਾਂ ਨੇ ਗੱਲ ਪਰਦੇ 'ਚ ਪਾਈ ਹੈ ਤੇ ਹੁਣ ਮੇਰੇ ਖਿਆਲ ਦੇ ਨਾਲ ਮੁਸ਼ਕਲ ਹੈ ਜਵਾਬ। ਜੀ 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 ਤੇ ਮਿੰਟੂ ਜੀ, ਜੇ ਆਪਾਂ ਗੱਲ ਕਰੀਏ ਵੀ ਗਵਰਨਰ ਦਾ ਅਹੁਦਾ ਸਾਂਭਦਿਆਂ ਹੀ ਬਦਨੌਰ ਹੋਣਾ ਨੇ ਉਠਾਇਆ ਨਸ਼ੇ ਦਾ ਮੁੱਦਾ। ਦੇਖੋ, ਮੈਂ ਅੱਗੇ ਵੀ ਕਿਹਾ ਕਿ ਜਿਹੜੇ ਭਾਰਤ ਦੇ ਵਿੱਚ ਰਾਜਪਾਲ ਬਣਦੇ ਉਹ ਰਾਜਪਾਲ ਨਹੀਂ ਕਾਜਪਾਲ ਹੁੰਦੇ ਆ। ਬਿਲਕੁਲ, ਉਹਨਾਂ ਨੇ ਉਹੀ ਕਾਜ ਰਚਾਉਣੇ ਆ ਜਿਨ੍ਹਾਂ ਦੇ ਉੱਤੋਂ ਹੁਕਮ ਆਉਣੇ ਆ, ਉਹੀ ਵਾਜੇ ਵਜਾਉਣੇ ਉਹਨਾਂ ਨੇ ਜਿਹੜੇ ਉੱਤੋਂ ਉਹਨਾਂ ਨੂੰ ਹੁਕਮ ਹੋ ਗਿਆ। ਦੇਖੋ 3-4 ਇਹਨਾਂ ਨੇ ਅਪੁਆਇੰਟ ਕੀਤੇ ਸਨ ਰਾਜਪਾਲਾਂ ਪਿੱਛੇ, ਜੇ ਇੱਕ ਮਨੀਪੁਰ ਦਾ, ਇੱਕ ਸਾਡੇ ਇੱਕ ਮੇਰੇ ਖਿਆਲ ਦੇ ਨਾਲ ਹੋਰ ਉਧਰਲੇ ਉੱਤਰੀ ਪੂਰਬੀ ਰਾਜ ਦੇ ਵਿੱਚ ਇਹਨਾਂ ਨੇ ਭੇਜਿਆ। ਉਸ ਤੋਂ ਪਹਿਲਾਂ ਜਿਹੜੀ ਸੀਗੀ ਬੀਬੀ ਕਿਰਨ ਬੇਦੀ, ਉਹਨੂੰ ਪੁਡੂਚੇਰੀ ਦਾ ਲਾਇਆ ਇਹਨਾਂ ਨੇ ਉਪ ਰਾਜਪਾਲ। ਸਾਰੇ ਹੀ ਭਾਰਤੀ ਜਨਤਾ ਪਾਰਟੀ ਦੇ ਇਹਨਾਂ ਦੇ ਲੀਡਰ ਆ। ਤਾਂ ਜਿਹੜੇ ਲੀਡਰ ਆ ਉਹਨਾਂ ਨੇ ਇਹਨਾਂ ਦੇ ਹੁਕਮ ਤੋਂ ਕਿਤੇ ਵੀ ਬਾਹਰ ਨਹੀਂ ਜਾਣਾ। ਜਿਹੜਾ ਕਪਤਾਨ ਸਿੰਘ ਸੋਲੰਕੀ ਸੀ ਉਹ ਵੀ ਤੇ ਭਾਰਤੀ ਜਨਤਾ ਪਾਰਟੀ ਦਾ ਇੱਕ ਲੀਡਰ ਸੀ, ਮੇਰੇ ਖਿਆਲ ਦੇ ਨਾਲ ਮੈਂਬਰ ਪਾਰਲੀਮੈਂਟ ਵੀ ਰਿਹਾ। ਉਹ ਕਪਤਾਨ ਸਿੰਘ ਸੋਲੰਕੀ ਦਾ ਕੰਮ ਤੁਸੀਂ ਵੇਖ ਲਓ। ਉਹ ਜਾ ਕੇ ਉੱਥੇ ਅਸੈਂਬਲੀ 'ਚ ਖੜ ਕੇ ਆਂਦਾ ਸੀ ਕਿ ਪਾਣੀ ਜਿਹੜਾ ਹਰਿਆਣੇ ਦਾ ਹੱਕ ਆ ਉਹ ਲੈ ਕੇ ਰਵਾਂਗੇ ਅਸੀਂ ਪੰਜਾਬ ਤੋਂ ਪਾਣੀ। ਜੇ ਪੰਜਾਬ 'ਚ ਆਉਂਦਾ ਸੀ ਤੇ ਕਹਿ ਜਾਂਦਾ ਸੀ ਪਾਣੀ ਨਹੀਂ ਦਿਆਂਗੇ ਕਿਸੇ ਨੂੰ, ਭਾਈ ਪਾਣੀ ਸਾਡੇ ਕੋਲ ਬੂੰਦ ਨਹੀਂ ਹੈ। ਇਸ ਤਰ੍ਹਾਂ ਹੀ ਕੰਮ ਚੱਲੀ ਗਿਆ। ਤੇ ਜਦੋਂ ਫੈਸਲੇ ਦੀ ਘੜੀ ਆਈ ਉਦੋਂ ਪ੍ਰਕਾਸ਼ ਸਿੰਘ ਬਾਦਲ ਕਾਰ ਦੇ ਵਿੱਚ ਰੱਖ ਕੇ ਬਿੱਲ ਲੈ ਕੇ ਗਿਆ ਤੇ ਉਹਨੇ ਆਖਿਆ ਮੈਂ ਨਹੀਂ ਦਸਤਖਤ ਕਰਦਾ, ਲੈ ਜਾਓ। ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਖੜੇ ਪੈਰ ਝੂਠ ਬੋਲਣਾ ਪਿਆ ਕਿ ਨਹੀਂ ਜੀ ਬਿੱਲ ਤੇ ਘਰੇ ਭੁੱਲ ਆਏ ਸਨ। ਹੁਣ ਇਹ ਕਦੇ ਹੋ ਸਕਦਾ ਕਿ ਬਰਾਤ ਕੁੜੀ ਵਾਲਿਆਂ ਦੇ ਘਰੇ ਪਹੁੰਚ ਜਾਵੇ ਤੇ ਕੁੜੀ ਵਾਲੇ ਦਾ ਜਿਹੜਾ ਕੁੜਮ ਆ, ਮੁੰਡੇ ਦਾ ਪਾਪਾ, ਉਹ ਕਹੇ ਜੀ ਮੁੰਡਾ ਤੇ ਘਰੇ ਛੱਡ ਆਏ ਅਸੀਂ, ਭੁੱਲ ਚੇਤਾ। ਸੋ ਇਹ ਇਸ ਤਰ੍ਹਾਂ ਦਾ ਹੋਇਆ ਸੀ। ਕਪਤਾਨ ਸਿੰਘ ਸੋਲੰਕੀ ਨੇ ਉਦੋਂ ਉਹੀ ਕੰਮ ਕੀਤਾ ਸੀ ਜੋ ਤੋਂ ਉਹਨੂੰ ਕਰ ਲਈ ਕਿਹਾ ਗਿਆ ਸੀ। ਤਾਂ ਇਹ ਜਿਹੜੇ ਵੀਪੀ ਸਿੰਘ ਬਦਨੌਰ ਆਏ ਆ, ਇਹਨਾਂ ਨੇ ਵੀ ਉਹੀ ਕੰਮ ਸ਼ੁਰੂ ਕਰ ਦਿੱਤਾ ਕਿ ਦੇਖੋ ਜਿੱਦਾਂ ਮਰਜ਼ੀ ਆ, ਅਕਾਲੀ ਦਲ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਜੇ ਸਾਂਝ ਨਿਭੀ ਜਾਂਦੀ ਹੈ ਤੇ ਉਹ ਨਿਭੀ ਜਾਂਦੀ ਹੈ ਪ੍ਰਕਾਸ਼ ਸਿੰਘ ਬਾਦਲ ਕਰਕੇ। ਸੁਖਬੀਰ ਸਿੰਘ ਬਾਦਲ ਕਸਰ ਕੋਈ ਨਹੀਂ ਛੱਡਦਾ। ਜਦੋਂ ਦੀ ਇਹਦੇ ਹੱਥ ਵਾਗਡੋਰ ਆਈ ਹੈ, ਇਹ ਰਿਸ਼ਤਾ ਧੱਕੇ ਦੀ ਖੀਰ ਹੈ ਜਿਹੜੇ ਦੋਵੇਂ ਧਿਰਾਂ ਖਾਈ ਜਾਂਦੇ ਆ। ਪਰ ਹੁਣ ਜਿਸ ਤਰੀਕੇ ਦੇ ਨਾਲ ਕੱਲ ਹਲਫ ਲੈਂਦਿਆਂ ਹੀ ਗਵਰਨਰ ਨੇ ਇਹ ਗੱਲ ਆਖ ਦਿੱਤੀ ਕਿ ਇਹ ਜਿਹੜਾ ਨਸ਼ਾ ਹੈ ਉਹ ਸਮੱਸਿਆ ਪੰਜਾਬ ਦੀ, ਤੇ ਮੈਂ ਚਾਹੁੰਦਾ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਹੋਵੇ। ਤਾਂ ਉਹਦਾ ਜਿਹੜਾ ਜੇ ਆਪਾਂ ਕੱਢੀਏ ਭਾਵ ਅਰਥ ਕੱਢੀਏ ਤੇ ਬਹੁਤ ਡੂੰਘਾ ਜਾਂਦਾ ਹੈ ਕਿ ਜਿਹੜੀ ਦੁੱਖ ਦੀ ਰਗ ਸੀ ਅਕਾਲੀਆਂ ਦੀ, ਉਹਨੇ ਪਹਿਲੇ ਦਿਨ ਹੀ ਛੇੜ ਕੇ ਸੰਕੇਤ ਦੇ ਦਿੱਤਾ ਕਿ ਇਹ ਜਿੰਨਾ ਭਾਈ ਤੁਸੀਂ ਸੁਖਬੀਰ ਸਿੰਘ ਸਾਡੇ ਵਰਕਰਾਂ ਨੂੰ ਇੱਥੇ ਅੱਗੇ ਲਾਇਆ ਸੀ, ਥੋੜਾ ਬਹੁਤ ਸਾਫ ਤੇ ਹੁਣ ਮੈਂ ਲਵਾਂਗਾ। ਜੀ ਜੀ ਅੱਗੇ ਆਪਾਂ ਵਧੀਆ ਮਿੰਟੂ ਜੀ ਵੀ ਡਾਕਟਰ ਧਰਮਵੀਰ ਗਾਂਧੀ ਹੁਣਾਂ ਨੇ ਕੀਤਾ ਨਵੇਂ ਮੋਰਚੇ ਦਾ ਐਲਾਨ। ਡਾਕਟਰ ਧਰਮਵੀਰ ਗਾਂਧੀ ਹੁਣਾਂ ਨੇ ਪਹਿਲੇ ਸੰਕੇਤ ਦੇ ਦਿੱਤਾ ਸੀਗਾ ਜੀ ਕੁਝ ਦਿਨ ਪਹਿਲਾਂ ਕਿ 23 ਅਗਸਤ ਨੂੰ ਅਸੀਂ ਆਪਣੇ ਫਰੰਟ ਦਾ ਐਲਾਨ ਕਰ ਦਿਆਂਗੇ। ਤੇ ਅੱਜ ਉਹਨਾਂ ਦਾ ਜਿਹੜਾ ਮੋਰਚਾ ਹੈ, ਸਿਆਸੀ ਮੋਰਚਾ, ਉਹ ਹੋਂਦ ਦੇ ਵਿੱਚ ਵੀ ਆ ਗਿਆ।
ਉਹਨਾਂ ਦੇ ਨਾਲ 2 ਪਾਰਟੀਆਂ ਹੋਰ, ਜੈ ਜਵਾਨ ਜੈ ਕਿਸਾਨ ਪਾਰਟੀ ਹੈ, ਪੰਜਾਬ ਪਾਰਟੀ ਹੈ, ਤੀਸਰੀ ਮੇਰੇ ਖਿਆਲ ਦੇ ਨਾਲ ਇੱਕ ਪੰਜਾਬ ਸਵਰਾਜ ਦਲ ਜਿਹੜਾ, ਇਹ ਸਾਰੀਆਂ ਛੋਟੀਆਂ ਸਿਆਸੀ ਧਿਰਾਂ ਸਨ ਜਿਹੜੀਆਂ ਉਹਨਾਂ ਨੇ ਇਹਨਾਂ ਦੇ ਵਿੱਚ ਰਲੇਵਾਂ ਕਰ ਲਿਆ ਇੱਕ ਤਰ੍ਹਾਂ ਨਾਲ, ਸਿਆਸੀ ਰਲੇਵਾਂ। ਬੇਸ਼ੱਕ ਇਹਨਾਂ ਦੀ ਹੋਂਦ ਵੱਖੋ ਵੱਖਰੀ ਰਵੇ, ਪਰ ਇੱਕ ਝੰਡੇ ਥੱਲੇ ਇਹ ਇਕੱਤਰ ਹੋਏ ਨੇ ਸਾਰੇ ਬੁੱਧੀਜੀਵੀ। ਇਹਨਾਂ ਦੇ ਵਿੱਚੋਂ ਬਹੁਤੇ ਹੈ ਜਿਹੜੇ ਉਹ ਅਨਾ ਅੰਦੋਲਨ ਦੇ ਪੱਖੀ ਜਾਂ ਆਮ ਆਦਮੀ ਪਾਰਟੀ ਚੋਂ ਨਿਕਲੇ ਹੋਏ ਲੋਕ ਨੇ ਜਾਂ ਗਏ ਹੋਏ ਲੋਕ ਨੇ, ਜਿਹੜੇ ਇੱਕ ਪਲੇਟਫਾਰਮ ਤੇ ਆ ਕੇ ਇਕੱਤਰ ਹੋਏ ਆ। ਡਾਕਟਰ ਧਰਮਵੀਰ ਗਾਂਧੀ ਨੇ ਇੱਕ ਹੋਰ ਅਹਿਮ ਐਲਾਨ ਕੀਤਾ, ਉਹਨਾਂ ਨੇ ਕਿਹਾ ਕਿ ਚੋਣ ਮੈਂ ਆਪ ਨਹੀਂ ਲੜਾਂਗਾ। ਜਿਵੇਂ ਉਸ ਦਿਨ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹਨਾਂ ਨੇ ਪਹਿਲਾਂ ਕਿਹਾ ਸੀਗਾ ਕਿ ਉਸ ਆਪਣੇ ਕਹਿ ਤੇ ਫੁੱਲ ਚਾੜਦੇ ਆ, ਤੇ ਸ਼ਾਇਦ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੈਂ ਕਹਿ ਚੁੱਕਾ, ਸੋ ਲਿਹਾਜ਼ਾ ਜੇ ਮੈਂ ਚੋਣ ਲੜਦਾ ਤੇ ਮੈਂ ਆਪਣੇ ਕੀਤੇ ਵਚਨਾਂ ਤੋਂ ਜਿਹੜਾ ਝੂਠਾ ਪੈ ਜਾਵਾਂਗਾ। ਉਹਨਾਂ ਨੇ ਐਲਾਨ ਕਰ ਦਿੱਤਾ ਕਿ ਮੈਂ ਚੋਣ ਨਹੀਂ ਲੜਾਂਗਾ। ਦੂਜੀ ਇੱਕ ਗੱਲ ਉਹਨਾਂ ਨੇ ਹੋਰ ਬਹੁਤ ਵੱਡੀ ਕਹੀ ਹੈ, ਉਹ ਕਹਿੰਦੇ ਆ ਕਿ ਜੇਕਰ ਉਹਨਾਂ ਦੇ ਹੱਥ 'ਚ ਹੁੰਦਾ ਤੇ ਅਰਵਿੰਦ ਕੇਜਰੀਵਾਲ ਨੂੰ ਆਮ ਆਦਮੀ ਪਾਰਟੀ ਚੋਂ ਪਰੇ ਮਾਰਦੇ ਚੱਕ ਕੇ, ਯਾਨੀ ਸੁੱਟ ਕੱਤਦੇ ਜੇ ਉਹਨਾਂ ਦੇ ਵੱਸ ਦੀ ਗੱਲ ਹੁੰਦੀ। ਹੁਣ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਜਿਹੜੇ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਆ, ਇਹ ਸੂਬੇਦਾਰ ਬਣੇ ਫਿਰਦੇ ਆ, ਜੋ ਵੀ ਹੁਕਮ ਹੁੰਦਾ ਉਹ ਪੰਜਾਬੀਆਂ ਤੇ ਆ ਕੇ ਥੋਪ ਦਿੰਦੇ ਆ, ਇਹਨਾਂ ਦੇ ਹੁਕਮ ਵਜਾਉਣੇ ਮਜਬੂਰੀਆਂ ਬਣੀਆਂ ਪਈਆਂ। ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਇਹ ਤਾਨਾਸ਼ਾਹ ਦੀ ਪਾਰਟੀ ਬਣ ਗਈ ਹੈ, ਸਿਧਾਂਤਾਂ ਤੋਂ ਖੁਸ਼ੀ ਹੈ, ਇਹ ਪਾਰਟੀ ਹੈ ਜਿਹੜੀ ਆਪਣੇ ਟੀਚਿਆਂ ਤੋਂ ਲੈ ਗਈ ਹੈ, ਇਸ ਕਰਕੇ ਅਸੀਂ ਇਹ ਪਾਰਟੀ ਬਣਾ ਕੇ ਹੁਣ ਸਿਆਸੀ ਮੈਦਾਨ 'ਚ ਆਏ ਹਾਂ। ਦੇਖੋ ਜਿਹੜੇ ਅੱਗੇ ਵੀ ਇੱਥੇ ਮੇਲਾ ਬਹੁਤ ਵੇਖਦੇ ਪਏ ਆ, ਸਿਆਸੀ ਮੇਲਾ, ਸਿਆਸਤਦਾਨ, ਡਾਕਟਰ ਧਰਮਵੀਰ ਗਾਂਧੀ ਹੋਰੀ ਵੀ ਵੇਖਣਗੇ, ਪਰ ਫਿਰ ਪਹੁੰਚੋ ਕਿ ਗੱਲ ਉੱਥੇ ਆਉਂਦੀ ਹੈ ਕਿ ਇਹਨਾਂ ਦਾ ਇੰਨੇ ਥੋੜੇ ਸਮੇਂ 'ਚ ਕੀ ਕੁਝ ਵਟਿਆ ਜਾਵੇਗਾ, ਉਹ ਸਭ ਤੋਂ ਵੱਡਾ ਸਵਾਲ ਆ ਕਿ ਕੀ ਕੁਝ ਪਾਉਣਗੇ, ਕੀ ਕੁਝ ਇਹ ਗਵਾਉਣਗੇ। ਮੇਰੇ ਖਿਆਲ ਦੇ ਨਾਲ ਗਵਾਉਣ ਲਈ ਤੇ ਇਹਨਾਂ ਦੇ ਕੋਲ ਕੁਝ ਨਹੀਂ ਸੀ। ਜਿਵੇਂ ਕਦੇ ਬੰਗਲਾਦੇਸ਼ ਦੀ ਟੀਮ ਹੁੰਦੀ ਸੀ ਕ੍ਰਿਕਟ ਦੀ, ਜਦੋਂ ਮੈਦਾਨ 'ਚ ਜਾਂਦੇ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਅਸੀਂ ਤੇ ਹਾਰੇ ਵੀ ਕੋਈ ਚਰਚਾ ਨਹੀਂ ਬਟੋਰਨੀ, ਤੇ ਜੇ ਦਮ ਲਾ ਕੇ ਇੱਕ ਅੱਧੇ ਨੂੰ ਹਰਾ ਗਏ ਤੇ ਬਸ ਮੇਲਾ ਅਸੀਂ ਲੁੱਟ ਲੈਣਾ। ਯਾਨੀ ਗਵਾਉਣ ਲਈ ਕਈਆਂ ਕੋਲ ਕੁਛ ਨਹੀਂ ਹੁੰਦਾ, ਇਹਨਾਂ ਕੋਲ ਗਵਾਉਣ ਲਈ ਮੇਰੇ ਖਿਆਲ ਦੇ ਨਾਲ ਬਹੁਤਾ ਕੁਝ ਨਹੀਂ ਹੈ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਵਿਗਾੜਨਗੇ ਕਿਹਨਾਂ ਦਾ। ਮੇਰੇ ਖਿਆਲ ਦੇ ਨਾਲ ਇਹ ਆਮ ਆਦਮੀ ਪਾਰਟੀ ਦਾ ਨੁਕਸਾਨ ਜਿਹੜਾ ਉਹ ਕਰਨਗੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਭਾਵੇਂ ਥੋੜਾ ਕਰਨ ਬਹੁਤਾ ਕਰਨ, ਫਾਇਦਾ ਕਿਹਦਾ ਕਰਨਗੇ, ਇਹ ਬੜੀ ਦਿਲਚਸਪ ਕਹਾਣੀ ਹੈ। ਫਾਇਦਾ ਤੇ ਹੁਣ 2 ਧਿਰਾਂ ਨੇ, 2 ਧਿਰਾਂ, ਤੇ ਉਹਨਾਂ ਦੋਵਾਂ ਦੇ ਵਿੱਚੋਂ ਜਿਹਦਾ ਵੀ ਫਾਇਦਾ ਕਰਨਗੇ ਉਹਨਾਂ ਲਈ ਤੇ ਤਾਰਨਹਾਰ ਸਾਬਤ ਹੋ ਸਕਦੇ ਆ ਜੇ 19-21 ਦਾ ਫਰਕ ਪਿਆ ਗਾ ਜਾ ਕੇ। ਜੀ ਅਗਲੀ ਆਪਾਂ ਜਾਂਦੇ ਮਿੰਟੂ ਜੀ ਜੇ ਗੱਲ ਕਰੀਏ, ਭਾਰਤ ਦੇ ਸਿੱਖਿਆ ਮੰਤਰੀ ਨੇ ਇਤਿਹਾਸ ਬਾਰੇ ਚਾਨਣਾ ਪਾ ਕੇ ਇਤਿਹਾਸ ਸਿਰਜਤਾ। ਸਾਡਾ ਜਿਹੜਾ ਅੱਜ ਦੀ ਸਿਆਸਤ ਦਾ ਇਤਿਹਾਸ ਹੈ, ਇਹ ਵੀ ਇੱਕ ਦਿਨ ਇਤਿਹਾਸ ਦੇ ਵਿੱਚ ਦਰਜ ਹੋਏਗਾ, ਤੇ ਮੇਰੇ ਖਿਆਲ ਦੇ ਨਾਲ ਬੇਸ਼ੱਕ ਇਤਿਹਾਸ ਨੂੰ ਥੋੜੀਆਂ ਸਹੀ ਪਰ ਤਰੇਲੀਆਂ ਜ਼ਰੂਰ ਆਉਣਗੀਆਂ, ਇਤਿਹਾਸ ਨੂੰ ਤਰੇਲੀਆਂ ਲਿਆ ਦੇਣਗੇ। ਇਹ ਸਾਡੇ ਨਵੇਂ ਬਣੇ ਸਿੱਖਿਆ ਮੰਤਰੀ ਪ੍ਰਕਾਸ਼ ਜਾਵੜੇਕਰ ਤੇ ਅੱਜ ਰੇਵੜੇਕਰ ਬਣ ਗਏ ਕਿ ਰੇੜੀ ਗਏ, ਜਿੱਧਰ ਨੂੰ ਆਈ ਸੂਤ ਉਧਰ ਨੂੰ ਟੋਲਾ ਲਾ ਦਿੱਤਾ। ਇਹ ਵੈਸੇ ਇਹਨਾਂ ਨੂੰ ਥੋੜਾ ਜਿਹਾ ਮੈਨੂੰ ਲੱਗਦਾ ਕਿ ਮੋਦੀ ਸਾਹਿਬ ਹੋਰਾਂ ਦੇ ਗਿਆਨ ਦਾ ਜਿਹੜਾ ਉਹ ਵੀ ਜਾਗ ਲੱਗਾ ਹੋਇਆ, ਇਹਨਾਂ ਨੂੰ ਭੁੱਖ ਲੱਗੀ ਉਹਨਾਂ ਦੇ ਗਿਆਨ। ਪਰ ਉਹਨਾਂ ਨੇ ਤੇ ਭਗਤ ਸਿੰਘ ਨੂੰ ਅੰਡੇਮਾਨ ਜੇਲ੍ਹ 'ਚ ਘੱਲਿਆ ਸੀ, ਤੇ ਅੱਜ ਪ੍ਰਕਾਸ਼ ਸਿੰਘ ਜਾਵੜੇਕਰ ਨੇ ਤੇ ਇਤਿਹਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦਿਆਂ ਨਹਿਰੂ ਤੇ ਪਟੇਲ ਨੂੰ ਫਾਂਸੀ ਤੇ ਲਟਕਾ ਘੱਤਿਆ। ਕਹਿੰਦੇ ਇਹਨਾਂ ਨੂੰ ਦੋਨਾਂ ਨੂੰ ਫਾਂਸੀ ਲੱਗੀ ਸੀ ਤਾਂ ਮੁਲਕ ਦੇ ਸ਼ਹੀਦ ਸਨ। ਤੇ ਤੁਹਾਨੂੰ ਵੀ ਪਤਾ ਕਿ ਨਹਿਰੂ ਕਿਸ ਤਰ੍ਹਾਂ ਮਰਿਆ ਸੀ, ਕਿਹੜੀ ਬਿਮਾਰੀ ਨਾਲ ਮਰਿਆ ਸੀ, ਪਟੇਲ ਦੀ ਮੌਤ ਕਿਸ ਤਰ੍ਹਾਂ ਹੋਈ ਸੀ। ਇਹਨੇ ਤੇ ਹੋਰ ਅੱਗੇ ਵਧਦੇ ਇਹ ਆਖ ਦਿੱਤਾ ਕਿ ਸੁਭਾਸ਼ ਚੰਦਰ ਬੋਸ ਵੀ ਸ਼ਹੀਦ ਆ। ਹਾਲਾਂਕਿ ਅੱਜ ਤੱਕ ਦੇਸ਼ ਦੇ ਸਾਹਮਣੇ ਇਹ ਸਵਾਲ ਖੜਾ ਹੋਇਆ ਕਿ ਸੁਭਾਸ਼ ਚੰਦਰ ਬੋਸ ਮ੍ਰਿਤਕ ਹੈ ਜਾਂ ਜਿੰਦਾ ਹੈ। ਉਹਦਾ ਹੱਲ ਅਜੇ ਤੱਕ ਨਹੀਂ ਹੋਇਆ, ਕਿਸੇ ਵੀ ਨਤੀਜੇ ਤੇ ਆਪਾਂ ਨਹੀਂ ਪਹੁੰਚ ਸਕੇ ਕਿ ਉਹਨਾਂ ਨੂੰ ਮ੍ਰਿਤਕ ਮੰਨਿਆ ਜਾਵੇ ਜਾਂ ਜ਼ਿੰਦਾ ਮੰਨਿਆ ਜਾਵੇ। ਇਹਨਾਂ ਨੇ ਉਹਨਾਂ ਨੂੰ ਵੀ ਸ਼ਹੀਦ ਦਾ ਤਗਮਾ ਲਾ ਦਿੱਤਾ। ਕਾਫੀ ਇਤਿਹਾਸ ਦਾ ਅੱਜ ਗੂੜ ਗਿਆਨ ਇਕੱਠਾ ਕਰਕੇ ਨਿਕਲੇ ਸਨ, ਤੇ ਉਸ ਗੂੜ ਗਿਆਨ ਨੂੰ ਇਹਨਾਂ ਨੇ ਕੂੜ ਗਿਆਨ ਬਣਾ ਕੇ, ਜਿਵੇਂ ਪ੍ਰਕਾਸ਼ ਜਾਵੜੇਕਰ ਨੇ ਪ੍ਰਕਾਸ਼ਮਾਨ ਕੀਤਾ, ਸਾਰੇ ਦੰਗ ਸਨ। ਪਰ ਇਹ ਇਕੱਲੇ ਨਹੀਂ, ਇਤਿਹਾਸ ਦੇ ਇਹਨਾਂ ਦੇ ਵਿਦਵਾਨ ਕਾਫੀ ਹੈ। ਮੋਦੀ ਸਾਹਿਬ ਬਾਰੇ ਤੇ ਤੁਸੀਂ ਸਾਰੇ ਹੀ ਜਾਣਦੇ ਹੋ, ਇਹਨੇ ਕਦੇ ਯੂਨੀਵਰਸਿਟੀ ਨੂੰ ਉਧਰ ਕਰਤਾ ਸੀ ਪਾਰੋਂ ਦਰਿਆਓ ਪਾਰ, ਕਦੇ ਇਹਨੇ ਆਖ ਦਿੱਤਾ ਸੀ ਬਿਹਾਰੀਆਂ ਨੂੰ
ਕਿ ਸਿਕੰਦਰ ਨੂੰ ਰੋਕਣ ਵਾਲੇ ਤੁਸੀਂ ਤਾਂ ਮਹਾਨ ਲੋਕ ਹੋ। ਪੰਜਾਬੀਆਂ ਨੇ ਉਹਨੂੰ ਸਿਕੰਦਰ ਨੂੰ ਫੱਤੂ ਢੀਂਗਾ ਨਹੀਂ ਸੀ ਟੱਪਣ ਦਿੱਤਾ, ਇਹਨੇ ਬਿਹਾਰ ਦੇ ਵਿੱਚ ਪਹੁੰਚਾ ਦਿੱਤਾ ਸਿਕੰਦਰ। ਉੱਥੇ ਗਿਆ ਕਿਸੇ ਮੁਲਕ ਦੇ ਵਿੱਚ, ਕਹਿੰਦਾ ਜੀ ਮੈਂ 40 ਸਾਲਾਂ ਦੇ ਵਿੱਚ ਪਹਿਲਾ ਪ੍ਰਧਾਨ ਮੰਤਰੀ ਆ ਜਿਹੜਾ ਤੁਹਾਡੇ ਦੇਸ਼ ਆਇਆ। ਤੇ ਉਹ ਕੋਲ ਖੜਾ ਸੀ ਜਿਹੜਾ ਇਹਦੇ ਐਲਕਾਰ, ਉਹਨੇ ਕੰਨ 'ਚ ਫੂਕ ਮਾਰੀ, ਉਹਨੇ ਕਿ ਕੀ ਆਖਣ ਡਿਆ ਜੇ ਮੋਦੀ ਸਾਹਿਬ। 2007 'ਚ ਤੇ ਮਨਮੋਹਨ ਸਿੰਘ ਇੱਥੇ ਆ ਕੇ ਗਿਆ, ਬਸ ਕਰੋ। ਤੇ ਉਹ ਇਹੋ ਜਿਹੀਆਂ ਇਹ ਟਾਕੀਆਂ ਲਾਉਂਦੇ ਆ। ਸਾਡੇ ਪੰਜਾਬ ਦੇ ਵਿੱਚ ਵੀ ਬੈਠੇ 2-3 ਇਤਿਹਾਸਕਾਰ ਇਹਨਾਂ ਦੇ, ਇੱਕ ਤੇ ਹੈਗਾ ਅਨਿਲ ਜੋਸ਼ੀ, ਉਹਨੂੰ ਅਰਲੀ ਜੀ ਅੱਗੇ ਉਹਦੇ ਅੱਗੇ ਕੀਤੀ ਬੋਲਣ ਲਈ ਮਾਈਕ ਆਈਡੀ ਮਾਈਕ, ਤੇ ਉਹਨੂੰ ਕਿਹਾ ਕਿ ਭਾਈ ਤੁਸੀਂ ਗਣਤੰਤਰ ਦਿਹਾੜੇ ਤੇ ਕੀ ਕਹਿਣਾ ਚਾਹੋਗੇ। ਤੇ ਉਹ ਕਹਿੰਦਾ ਜੀ ਸੁਤੰਤਰ ਦਿਹਾੜੇ ਤੇ ਦੇਸ਼ ਭਰ ਨੂੰ ਵਧਾਈ ਹੋਵੇ। ਇਸੇ ਤਰ੍ਹਾਂ ਇੱਕ ਇਹਨਾਂ ਦਾ ਚੋਗਿਆ ਸਕੱਤਰ ਆ, ਰਾਸ਼ਟਰੀ ਸਕੱਤਰ ਹੈ, ਉਹਦੇ ਕੋਲੇ ਗਏ ਸਨ ਪੱਤਰਕਾਰ ਕਿ ਚੁੱਗ ਸਾਹਿਬ ਕੀ ਆਖਣਾ ਚਾਹੋਗੇ, ਅੱਜ 23 ਮਾਰਚ ਆ। ਤੇ ਉਹ ਕਹਿੰਦਾ ਜੀ 23 ਮਾਰਚ ਦੀ ਲੱਖ ਲੱਖ ਵਧਾਈ ਹੋਵੇ। ਭਗਤ ਸਿੰਘ ਦਾ ਸ਼ਹੀਦੀ ਦਿਨ ਸੀ ਤੇ ਉਹ ਗਏ ਸਨ ਸੰਦੇਸ਼ ਲੈਣ, ਤੇ ਉੱਥੋਂ ਚੰਨ ਚੜਵਾ ਕੇ ਹੋਰ ਆ ਗਏ। ਸੋ ਇਹਨਾਂ ਦਾ ਇੱਕ ਇਹੋ ਜਿਹਾ ਵੀ ਮੰਤਰੀ ਹੈ ਗੁਜਰਾਤ ਦਾ, ਉਹ ਸਕੂਲ ਦੇ ਵਿੱਚ ਜਾ ਵੜਿਆ, ਹਾਲਾਂਕਿ ਉਹਦੇ ਕੋਲ MBA ਦੀ ਡਿਗਰੀ ਹੈ। ਉਹ ਜਾ ਕੇ ਜਵਾਕਾਂ ਨੂੰ ਕਹਿੰਦਾ ਕਿ ਅੱਜ ਮੈਂ ਤੁਹਾਡੀ ਕਲਾਸ ਲਵਾਂਗਾ, ਲਿਖੋ ਐਲੀਫੈਂਟ। ਜਦੋਂ ਨੇ ਸ਼ਬਦ ਲਿਖੇ ਤੇ ਸ਼ਬਦ ਆਪ ਪਿੱਟ ਉੱਠੇ ਕਿ ਇਹ ਕੀ ਲਿਖਤਾ। ਤੇ ਬਾਅਦ ਦੇ ਵਿੱਚ ਜਦੋਂ ਕੱਚਾ ਜਿਹਾ ਹੋਇਆ, ਕਹਿੰਦਾ ਤੇ ਮੈਂ ਤਾਂ ਵੇਂਦਾ ਸੀ ਕਿ ਮੇਰੀ ਗਲਤੀ ਕੋਈ ਫੜਦਾ ਕਿ ਨਹੀਂ ਫੜਦਾ। ਸੋ ਇਹੋ ਜਿਹੇ ਜਿਹੜੇ ਆ ਉਹ ਵਿਲੱਖਣ ਨਮੂਨੇ ਹੈ ਨੇ ਸਿਆਸਤ ਦੇ ਵਿੱਚ। ਪਰ ਜੇ ਆਪਾਂ ਇਤਿਹਾਸ ਦਾ ਅੱਜ ਦੇਖਿਆ ਜਿਸ ਤਰੀਕੇ ਦਾ ਪ੍ਰਕਾਸ਼ ਹੋਇਆ ਪ੍ਰਕਾਸ਼ ਜਾਵੜੇਕਰ ਵੱਲੋਂ, ਦੁਆ ਕਰਦੇ ਹਾਂ ਕਿ ਇਤਿਹਾਸ ਜਿਹੜਾ ਇੱਥੇ ਠੱਪਿਆ ਜਾਵੇ, ਮੁੜ ਕੇ ਨਾ ਨਿਕਲੇ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।